ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਅੱਜ ਅਸੀਂ ਪਹੁੰਚੇ ਹਾਂ ਸ਼ਾਹਦਰਾ ਦੀ ਧਰਤੀ ਤੇ ਮੌਜੂਦ ਮਕਬਰਾ ਨੂਰ ਜਹਾਂ ਦੇ ਕੋਲ। ਜਿਵੇਂ ਕਿ ਆਪਾਂ ਪਿਛਲੀ ਵੀਡੀਓ 'ਚ ਆਪ ਜੀ ਨੂੰ ਮਕਬਰਾ ਜਹਾਂਗੀਰ ਦੇ ਦਰਸ਼ਨ ਕਰਵਾਏ ਸਨ, ਇਸ ਦਫਾ ਆਪਾਂ ਸੈਰ ਕਰਾਂਗੇ ਮਕਬਰਾ ਨੂਰ ਜਹਾਂ ਦੀ ਅਤੇ ਜਾਣਾਂਗੇ ਇਤਿਹਾਸਕ ਕੜੀਆਂ ਦੇ ਬਾਰੇ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਮਕਬਰਾ ਨੂਰ ਜਹਾਂ ਦੀ। ਨੂਰਜਹਾਂ ਮੁਗਲ ਸਲਤਨਤ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿੱਚੋਂ ਇੱਕ ਸੀ। ਉਹ ਮੁਗਲ ਬਾਦਸ਼ਾਹ ਜਹਾਂਗੀਰ ਦੀ ਘਰਵਾਲੀ ਸੀ ਅਤੇ ਉਸਨੇ ਇੱਕ ਲੰਬੇ ਅਰਸੇ ਤੱਕ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਭਾਵ ਰੱਖਿਆ। ਨੂਰਜਹਾਂ ਦਾ ਅਸਲ ਨਾਮ ਮਹਿਰੁਨਿਸਾ ਸੀ, ਜਿਹਦਾ ਮਤਲਬ ਹੁੰਦਾ ਹੈ ਔਰਤਾਂ ਦਾ ਸੂਰਜ, ਮਤਲਬ ਔਰਤਾਂ ਦੀ ਲੀਡਰ। ਮਹਿਰੁਨਿਸਾ ਦਾ ਜਨਮ 1577 ਵਿੱਚ ਕੰਧਾਰ ਦੇ ਵਿੱਚ ਹੋਇਆ। ਉਹਦੇ ਮਾਤਾ ਪਿਤਾ ਫਾਰਸੀ ਕੁਲ ਦੇ ਸਨ, ਜੋ ਕਿ ਮੁਗਲ ਦਰਬਾਰ ਦੇ ਵਿੱਚ ਨੌਕਰੀ ਵਾਸਤੇ ਆਏ ਸਨ। ਉਹਨਾਂ ਦੇ ਪਿਤਾ ਦਾ ਨਾਮ ਮਿਰਜ਼ਾ ਗਿਆਸ ਬੇਗ ਅਤੇ ਮਾਤਾ ਦਾ ਨਾਮ ਅਸਮਤ ਬੇਗਮ ਸੀ। ਉਹਨਾਂ ਦੇ ਪਿਤਾ ਨੂੰ ਸਰਕਾਰੀ ਦਰਬਾਰ ਵਿੱਚ ਇੱਕ ਵੱਡਾ ਅਹੁਦਾ ਮਿਲਿਆ ਅਤੇ ਉਹ ਮਾਦੂ ਦੌਲਾ ਦੇ ਨਾਲ ਮਸ਼ਹੂਰ ਹੋਏ। ਇਹ ਸਭ ਕੁਝ ਅਕਬਰ ਦੇ ਰਾਜ ਦੇ ਦੌਰਾਨ ਹੋਇਆ। ਮਹਿਰੁਨਿਸਾ ਬਹੁਤ ਪੜ੍ਹੀ ਲਿਖੀ ਸੀ। ਉਹਨੇ ਫਾਰਸੀ ਸਾਹਿਤ, ਕਵਿਤਾ, ਸੰਗੀਤ ਅਤੇ ਚਿੱਤਰਕਲਾ ਦੀ ਸਿੱਖਿਆ ਪ੍ਰਾਪਤ ਕੀਤੀ। 1594 ਵਿੱਚ ਨੂਰਜਹਾਂ ਦੀ ਸ਼ਾਦੀ ਇੱਕ ਫਾਰਸੀ ਸੈਨਿਕ ਨਾਲ ਹੋਈ, ਜਿਨ੍ਹਾਂ ਨੂੰ ਸ਼ੇਰ ਅਫਗਨ ਦੀ ਉਪਾਧੀ ਮਿਲੀ। ਉਹ ਬੁਰਦਵਾਨ ਦਾ ਸੂਬੇਦਾਰ ਸੀ। 1607 ਵਿੱਚ ਇੱਕ ਟਕਰਾਅ ਦੌਰਾਨ ਉਹਨਾਂ ਦੀ ਮੌਤ ਹੋ ਜਾਂਦੀ ਹੈ। ਕੁਝ ਰਵਾਇਤਾਂ ਅਨੁਸਾਰ ਇਹ ਵੀ ਲਿਖਿਆ ਜਾਂਦਾ ਹੈ ਕਿ ਉਹਨੇ ਮੁਗਲ ਸਲਤਨਤ ਦੇ ਖਿਲਾਫ ਬਗਾਵਤ ਕੀਤੀ ਸੀ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਮੁਗਲ ਬਾਦਸ਼ਾਹ ਜਹਾਂਗੀਰ ਮਹਿਰੁਨਿਸਾ ਨੂੰ ਪਸੰਦ ਕਰਦਾ ਸੀ ਅਤੇ ਸ਼ੇਰ ਅਫਗਨ ਨੂੰ ਉਹਨੇ ਆਪ ਮਰਵਾਇਆ ਸੀ। ਉਸ ਦੀ ਮੌਤ ਤੋਂ ਬਾਅਦ ਮਹਿਰੁਨਿਸਾ ਨੇ ਸ਼ਾਹੀ ਦਰਬਾਰ ਦੇ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ। 1611 ਵਿੱਚ ਉਹਨਾਂ ਦੀ ਸ਼ਾਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਨਾਲ ਹੋਈ ਅਤੇ ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ, ਨੂਰਜਹਾਂ, ਜਿਹਦਾ ਮਤਲਬ ਹੁੰਦਾ ਦੁਨੀਆ ਦੀ ਰੋਸ਼ਨੀ। ਇਸ ਵਿਆਹ ਤੋਂ ਬਾਅਦ ਉਹ ਮੁਗਲ ਸਲਤਨਤ ਦੀ ਸਭ ਤੋਂ ਵੱਡੀ ਪ੍ਰਭਾਵਸ਼ਾਲੀ ਔਰਤ ਬਣ ਗਈ। ਨੂਰਜਹਾਂ ਦਾ ਪ੍ਰਭਾਵ ਇੰਨਾ ਵੱਧ ਗਿਆ ਕਿ ਕਈ ਇਤਿਹਾਸਕਾਰ ਲਿਖਦੇ ਹਨ ਕਿ ਅਸਲ ਦੇ ਵਿੱਚ ਰਾਜ ਉਹੀ ਚਲਾਉਂਦੀ ਸੀ ਅਤੇ ਇਸ ਗੱਲ ਦਾ ਸਬੂਤ ਇਹ ਸੀ ਕਿ ਉਹਦੇ ਨਾਮ ਦੇ ਨਾਲ ਫਰਮਾਨ ਜਾਰੀ ਹੁੰਦੇ ਸਨ। ਉਹਦੇ ਨਾਮ ਦੇ ਸਿੱਕੇ ਵੀ ਬਣਾਏ ਗਏ ਅਤੇ ਉਹ ਸਰਕਾਰੀ ਮੀਟਿੰਗਾਂ ਵਿੱਚ ਵੀ ਹਿੱਸਾ ਲੈਂਦੀ ਸੀ ਅਤੇ ਅਧਿਕਾਰੀਆਂ ਦੀ ਨਿਯੁਕਤੀ ਦੇ ਵਿੱਚ ਵੀ ਦਖਲ ਦਿੰਦੀ ਸੀ। ਉਹਨੇ ਇੱਕ ਸ਼ਕਤੀਸ਼ਾਲੀ ਗਰੁੱਪ ਵੀ ਬਣਾਇਆ ਸੀ, ਜਿਹਦੇ ਵਿੱਚ ਸ਼ਾਮਲ ਸਨ ਉਹਦੇ ਪਿਤਾ ਮਿਰਜ਼ਾ ਗਿਆਸ ਬੇਗ, ਉਹਨਾਂ ਦੇ ਭਰਾ ਆਸਿਫ ਖਾਨ ਅਤੇ ਮੁਗਲ ਬਾਦਸ਼ਾਹ ਜਹਾਂਗੀਰ। ਇਹ ਤਿੰਨੋਂ ਮਿਲ ਜੁਲ ਕੇ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਸਨ। ਨੂਰਜਹਾਂ ਨੇ ਮੁਗਲ ਕਲਾ, ਫੈਸ਼ਨ ਅਤੇ ਸੰਸਕ੍ਰਿਤੀ ਵਿੱਚ ਵੱਡਾ ਯੋਗਦਾਨ ਦਿੱਤਾ। ਉਸਨੇ ਨਵੇਂ ਡਿਜ਼ਾਈਨ ਵਾਲੇ ਕੱਪੜੇ, ਕਢਾਈ ਵਾਲੇ ਲਿਬਾਸ ਅਤੇ ਇਤਰ, ਖਾਸ ਕਰਕੇ ਗੁਲਾਬਾਂ ਦੇ ਇਤਰ ਪ੍ਰਚਲਿਤ ਕੀਤੇ। ਨੂਰਜਹਾਂ ਨੇ ਬਹੁਤ ਮਹੱਤਵਪੂਰਨ ਇਮਾਰਤਾਂ ਵੀ ਬਣਵਾਈਆਂ, ਜਿਹਦੇ ਵਿੱਚ ਉਹਦੇ ਪਿਤਾ ਇਤਮਾਦੁ ਦੌਲਾ ਦਾ ਮਕਬਰਾ ਸ਼ਾਮਲ ਹੈ। ਇਹ ਮਕਬਰਾ ਆਗਰਾ ਦੇ ਵਿੱਚ ਸਥਿਤ ਹੈ। ਇਸ ਮਕਬਰੇ ਨੂੰ ਬੇਬੀ ਤਾਜ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਤਾਜ ਮਹਿਲ ਦੀ ਇਮਾਰਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ। 1627 ਦੇ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਤਖਤ ਤੇ ਆਉਂਦੇ ਨੇ ਸ਼ਾਹਜਹਾਂ। ਸ਼ਾਹਜਹਾਂ ਨੇ ਆਉਂਦਿਆਂ ਸਾਰੀ ਨੂਰਜਹਾਂ ਨੂੰ ਰਾਜਨੀਤੀ ਤੋਂ ਦੂਰ ਕਰ ਦਿੱਤਾ ਅਤੇ ਨੂਰਜਹਾਂ ਨੇ ਆਪਣਾ ਬਾਕੀ ਦਾ ਜੀਵਨ ਲਾਹੌਰ ਦੇ ਵਿੱਚ ਬੜੀ ਸ਼ਾਂਤੀ ਦੇ ਨਾਲ ਗੁਜ਼ਾਰਿਆ। ਨੂਰਜਹਾਂ ਘੋੜਸਵਾਰੀ ਅਤੇ ਤੀਰਅੰਦਾਜ਼ੀ ਵਿੱਚ ਨਿਪੁੰਨ ਸੀ ਅਤੇ ਇਹ ਗੁਣ ਉਸ ਸਮੇਂ ਦੀਆਂ ਰਾਣੀਆਂ ਵਿੱਚ ਵਿਰਲੇ ਹੁੰਦੇ ਸਨ। ਨੂਰਜਹਾਂ ਨੂੰ ਪੇਂਟਿੰਗਾਂ ਬਹੁਤ ਪਸੰਦ ਸਨ ਅਤੇ ਮਿਨੀਏਚਰ ਪੇਂਟਿੰਗ ਖਾਸ ਤੌਰ ਤੇ ਪਸੰਦ ਸਨ। ਉਸ ਸਮੇਂ ਦੇ ਕਲਾਕਾਰਾਂ ਨੂੰ ਬਹੁਤ ਹੌਸਲਾ ਮਿਲਿਆ ਅਤੇ ਬਹੁਤ ਸੁੰਦਰ ਪੇਂਟਿੰਗਾਂ ਬਣੀਆਂ। ਜਹਾਂਗੀਰ ਦੇ ਵੇਲੇ ਵਿੱਚ ਇਹ ਕਲਾ ਆਪਣੇ ਅਰੂਜ ਦੇ ਉੱਤੇ ਪਹੁੰਚੀ। ਨੂਰਜਹਾਂ ਵਿਧਵਾਵਾਂ ਅਤੇ ਗਰੀਬਾਂ ਦੀ ਬਹੁਤ ਮਦਦ ਕਰਦੀ ਸੀ। ਕਿਹਾ ਜਾਂਦਾ ਹੈ ਕਿ ਉਸਨੇ ਗਰੀਬ ਕੁੜੀਆਂ ਦੀ ਸ਼ਾਦੀ ਕਰਵਾਉਣ ਲਈ ਕਾਫੀ ਪੈਸਾ ਵੀ ਦਿੱਤਾ। ਨੂਰਜਹਾਂ ਨੇ ਵਪਾਰ ਨੂੰ ਵੀ ਕਾਫੀ ਉਤਸ਼ਾਹਿਤ ਕੀਤਾ। ਉਸਨੇ ਵਪਾਰਿਕ ਕਾਫਲਿਆਂ ਅਤੇ ਵਪਾਰੀਆਂ ਦੀ ਕਾਫੀ ਮਦਦ ਵੀ ਕੀਤੀ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਨੂਰਜਹਾਂ ਦੇ ਆਪਦੇ ਵੀ ਵਪਾਰਿਕ ਜਹਾਜ਼ ਸਨ, ਜੋ ਅਰੇਬੀਅਨ ਸੀ ਦੇ ਰਾਹੀਂ ਕਾਰੋਬਾਰ ਕਰਦੇ ਸਨ। 68 ਸਾਲ ਦੀ ਉਮਰ ਦੇ ਵਿੱਚ 1645 ਨੂੰ ਨੂਰਜਹਾਂ ਦੀ ਲਾਹੌਰ ਦੇ ਵਿੱਚ ਮੌਤ ਹੋ ਜਾਂਦੀ ਹੈ। ਉਹਨਾਂ ਨੂੰ ਲਾਹੌਰ ਦੇ ਸਭ ਤੋਂ ਖੂਬਸੂਰਤ ਬਾਗ, ਬਾਗੇ ਦਿਲਕੁਸ਼ਾ ਦੇ ਵਿੱਚ ਜਹਾਂਗੀਰ ਦੇ ਮਕਬਰੇ ਦੇ ਬਿਲਕੁਲ ਨੇੜੇ ਦਫਨ ਕੀਤਾ ਗਿਆ, ਜੋ ਕਿ ਸ਼ਾਹਦਰਾ ਦੀ ਧਰਤੀ ਦੇ ਉੱਤੇ ਸਥਿਤ ਹੈ।
हाँ जी सज्जनों ते मित्रों, फाइनली ਆਪਾਂ ਬਾਗੇ ਦਿਲਕੁਸ਼ਾ ਦੇ ਖੂਬਸੂਰਤ ਹਿੱਸਿਆਂ ਦੇ ਵਿੱਚੋਂ ਲੰਘਦੇ ਹੋਏ ਅਸੀਂ ਮਲਕਾ ਨੂਰ ਜਹਾਂ ਦੇ ਉਸ ਮਕਬਰੇ ਦੇ ਅੱਗੇ ਪਹੁੰਚ ਗਏ ਹਾਂ ਜਿੱਥੇ ਮਕਬਰਾ ਨੂਰਜਹਾਨ ਮਦਫਨ ਹੈ। ਆਪਾਂ ਦੇਖਾਂਗੇ ਇਸ ਮਕਬਰੇ ਦੀ ਖੂਬਸੂਰਤੀ ਕਿ ਕਿਸ ਖੂਬਸੂਰਤੀ ਦੇ ਨਾਲ ਇਸ ਮਕਬਰੇ ਨੂੰ ਬਣਾਇਆ ਗਿਆ ਹੈ ਅਤੇ ਤੁਸੀਂ ਦੇਖ ਸਕਦੇ ਹੋ ਇਹਦਾ ਸਟਰਕਚਰ ਵੀ ਇੱਕ ਚਿੱਟੇ ਪੱਥਰ ਤੇ ਲਾਲ ਪੱਥਰ ਵਰਗਾ ਹੈ। ਮਤਲਬ ਇਹਦਾ ਜਿਹੜਾ ਬੇਸਿਕ ਪੱਥਰ ਹੈ ਉਹ ਲਾਲ ਪੱਥਰ ਹੈ ਜਿਹਦੇ ਅੰਦਰ ਚਿੱਟੇ ਸੰਗੇ ਮਰਮਰ ਨੂੰ ਘੜਿਆ ਗਿਆ। ਸੋ ਚੱਲਦੇ ਹਾਂ ਆਪਾਂ ਮਕਬਰੇ ਦੇ ਅੰਦਰ ਅਤੇ ਦੇਖਦੇ ਹਾਂ ਮਕਬਰੇ ਦੀ ਖੂਬਸੂਰਤੀ ਨੂੰ। ਬਣੇ ਰਹੋ ਮੇਰੇ ਨਾਲ। हाँ जी मित्र प्यारिओ, मकबरे के अंदर जाने तो पहले मैं तुहानू एक बहुत ही खूबसूरत गल दसना चाहना कि आप जिन्ने भी हुण तक मकबरे देखते हैं, चाहे वह बादशाहों के होण चाहे मलकावां दे, उन्हां दे बिल्कुल जान तो बाद बनाए गए, पर इस मकबरे नू ਨੂਰ ਜਹਾਂ ਨੇ ਆਪਣੇ ਦੌਰ ਦੇ ਵਿੱਚ ਬਣਵਾਇਆ ਕਿਉਂਕਿ ਇਹ ਬਾਗੇ ਦਿਲਕੁਸ਼ਾ ਦਾ ਹਿੱਸਾ ਸੀ, ਬਹੁਤ ਖੂਬਸੂਰਤ ਬਾਗ ਦਾ ਹਿੱਸਾ ਸੀ। ਸੋ ਇੱਥੇ ਅਦਬੀ ਬੈਠਕਾਂ ਵੀ ਲੱਗਿਆ ਕਰਦੀਆਂ ਸਨ। ਔਰ ਇੱਕ ਗੱਲ ਜਿਹੜੀ ਖੂਬਸੂਰਤ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਮੇਰੇ ਪਿੱਛੇ ਬਿਲਕੁਲ ਦੇਖ ਸਕਦੇ ਹੋ ਕਿ ਇੱਕ ਮੁੱਖ ਦਰਵਾਜ਼ਾ, ਇਸ ਤੋਂ ਇਲਾਵਾ 3 ਇਸ ਪਾਸੇ ਦਰਵਾਜ਼ੇ ਮਹਿਰਾਬੀ ਸ਼ਕਲ ਦੇ 3 ਇਸ ਪਾਸੇ। ਸੋ ਇਸੇ ਤਰ੍ਹਾਂ ਹੀ ਚਾਰੇ ਪਾਸਿਆਂ ਦੇ ਵਿੱਚ ਦਰਵਾਜ਼ੇ ਬਣਾਏ ਗਏ। ਟੋਟਲ ਇਹ 24 ਦਰਵਾਜ਼ੇ ਬਣਦੇ ਨੇ ਮੁੱਖ ਦਰਵਾਜ਼ਿਆਂ ਤੋਂ ਇਲਾਵਾ। ਔਰ ਇਹਦੀ ਬਣਤਰ ਬਿਲਕੁਲ ਜਿਹੜਾ ਜਹਾਂਗੀਰ ਦਾ ਮਕਬਰਾ ਉਹਦੇ ਵਰਗੀ ਹੈ, ਪਰ ਇਹਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਚਾਰੇ ਪਾਸਿਆਂ ਦੇ ਉੱਤੇ ਮੀਨਾਰ ਨਹੀਂ ਬਣੇ ਹੋਏ। ਜਿਵੇਂ ਕਿ ਜਹਾਂਗੀਰ ਦੇ ਮਕਬਰੇ ਦੇ ਉੱਤੇ ਗੁੰਬਦ ਦਾ ਨਿਰਮਾਣ ਨਹੀਂ ਕੀਤਾ ਗਿਆ, ਸੇਮ ਉਸੇ ਹੀ ਤਰ੍ਹਾਂ ਇਸ ਇਮਾਰਤ ਦੇ ਉੱਤੇ ਵੀ ਗੁੰਬਦ ਦਾ ਨਿਰਮਾਣ ਨਹੀਂ ਕੀਤਾ ਗਿਆ। ਸਗੋਂ ਇਸ ਇਮਾਰਤ ਦੇ ਉੱਤੇ ਅਦਬੀ ਬੈਠਕਾਂ ਸਜਿਆ ਕਰਦੀਆਂ ਸੀ, ਸੋ ਉਹਦੇ ਵਾਸਤੇ ਖਾਸ ਜਗ੍ਹਾ ਬਣਾਈ ਗਈ। ਅੰਦਰ ਚੱਲਦੇ ਹਾਂ ਔਰ ਮਕਬਰੇ ਨੂੰ ਦੇਖਦੇ ਹਾਂ ਅੰਦਰਲੇ ਪਾਸਿਓਂ। जी मित्र प्यारिओ, ਆਪਾਂ ਜਿਵੇਂ ਹੀ ਮਕਬਰੇ ਦੇ ਅੰਦਰ ਐਂਟਰ ਹੁੰਦੇ ਆ, ਸਭ ਤੋਂ ਜ਼ਿਆਦਾ ਮਿੱਠਾ ਤੇ ਮਹਿਸੂਸ ਹੋਣ ਵਾਲਾ ਅਹਿਸਾਸ ਉਹ ਹਵਾ ਦਾ ਅਹਿਸਾਸ ਹੈ ਜਿਹੜੀ ਤੁਹਾਡੀ ਬੋਡੀ ਦੇ ਨਾਲ ਟਕਰਾ ਕੇ ਗੁਜ਼ਰ ਰਹੀ ਹੈ। ਤੁਸੀਂ ਖੂਬਸੂਰਤ ਸਿਮਟਰੀ ਦੇਖ ਸਕਦੇ ਹੋ ਕਿ ਮਿਹਰਾਬਾਂ ਦੀ ਕਿ ਕਿੰਨੀ ਖੂਬਸੂਰਤ ਸਿਮਟਰੀ ਬਣਾਈ ਗਈ ਹੈ। ਜੇ ਆਪਾਂ ਇਸ ਪਾਸੇ ਨੂੰ ਜਾਂਦੇ ਆ, ਇਸ ਪਾਸੇ ਵੀ ਇੱਕ ਮਿਹਰਾਬਾਂ ਦੀ ਤਰਤੀਬ ਨਜ਼ਰ ਆਉਂਦੀ ਹੈ, ਇੱਕ ਸਿਮਟਰੀ ਨਜ਼ਰ ਆਉਂਦੀ ਹੈ। ਔਰ ਸੇਮ ਅਗਰ ਜੇ ਆਪਾਂ ਤਰਤੀਬ ਦੇ ਨਾਲ ਅੱਗੇ ਨੂੰ ਚੱਲਦੇ ਜਾਈਏ, ਤੁਸੀਂ ਆਓ ਵੇਖ ਸਕਦੇ ਹੋ ਮੇਰੇ ਨਾਲ ਕਿ ਆਪਾਂ ਜਿਵੇਂ ਹੀ ਚੱਲਦੇ ਜਾਂਦੇ ਹਾਂ, ਹਰ ਪਾਸੇ ਜਿਹੜਾ ਇੱਕ ਮੁੱਖ ਮਿਹਰਾਬ ਹੈ, ਮੁੱਖ ਦਰਵਾਜ਼ਾ, ਉਹਦੇ ਉੱਤੋਂ ਅੱਗੇ ਅੰਦਰ ਜਾਈਏ ਤੇ ਇੱਕ ਸਿਮਟਰੀ ਨਜ਼ਰ ਆਉਂਦੀ ਹੈ ਜੋ ਕਿ ਮੁਗਲ ਵਸਤੂ ਕਲਾ ਦੀ ਸਭ ਤੋਂ ਖੂਬਸੂਰਤ ਪਛਾਣ ਹੈ। ਔਰ ਇੱਥੇ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਜੋ ਕਿ ਗੌਰਮੈਂਟ ਦੀ ਤਰਫੋਂ ਇਹਨੂੰ ਦੇਖਭਾਲ ਦੀ ਸੇਵਾ ਸੰਭਾਲ ਹੋ ਰਹੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹਨੂੰ ਬਚਾਇਆ ਜਾ ਸਕੇ। ਸੋ ਉਹਦੇ ਵਾਸਤੇ ਵੀ ਅਸੀਂ ਧੰਨਵਾਦ ਕਰਦੇ ਉਹਨਾਂ ਦਾ ਕਿ ਗੌਰਮੈਂਟ ਇਹਦੇ ਉੱਤੇ ਕੰਮ ਕਰ ਰਹੀ ਹੈ, ਇਹਦੇ ਉੱਤੇ ਤਵੱਜੋ ਦੇ ਰਹੀ ਹੈ। ਔਰ ਇਹ ਖੂਬਸੂਰਤ ਅਹਿਸਾਸ ਜਿਹੜਾ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਪੁਰਾਣੇ ਹੈਰੀਟੇਜ ਨੂੰ, ਪੁਰਾਣੀ ਆਪਣੇ ਸਕਾਫਤ ਤੇ ਵਿਰਸੇ ਨੂੰ ਦੇਖ ਕੇ, ਉਹ ਇੱਕ ਨਿਰਾਲਾ ਅਹਿਸਾਸ ਹੈ ਜੋ ਕਿ ਇੱਥੇ ਆਉਣ ਵਾਲੇ ਨੂੰ ਹੀ ਮਹਿਸੂਸ ਹੋ ਸਕਦਾ ਹੈ। ਤੁਸੀਂ ਇੱਕ ਵੀਡੀਓ ਦੇ ਰਾਹੀਂ ਸਿਰਫ ਦੇਖ ਸਕਦੇ ਹੋ, ਪਰ ਜੇਕਰ ਤੁਹਾਨੂੰ ਮਹਿਸੂਸ ਕਰਨਾ ਹੈ ਤਾਂ ਤੁਹਾਨੂੰ ਇਸ ਥਾਂ ਦੇ ਉੱਤੇ ਆਉਣਾ ਪਊਗਾ। ਜੀ ਮਿੱਤਰ ਪਿਆਰਿਓ, ਜਿਵੇਂ ਹੀ ਅਸੀਂ ਮਕਬਰੇ ਅੰਦਰ ਦਾਖਲ ਹੋਣ ਤੋਂ ਬਾਅਦ ਪਹਿਲਾ ਮਿਹਰਾਬੀ ਦਰਵਾਜ਼ਾ ਲੰਘ ਕੇ ਅਗਲੇ ਪਾਸੇ ਆਉਂਦੇ ਹਾਂ ਤੇ ਜਿਵੇਂ ਕਿ ਅਸੀਂ ਦੇਖਿਆ ਕਿ ਹਰ ਇੱਕ ਬਿਲਡਿੰਗ ਦੇ ਵਿੱਚ ਮੁਗਲ ਵਸਤੂ ਕਲਾ ਦਾ ਖੂਬਸੂਰਤ ਨਮੂਨਾ ਉੱਥੋਂ ਦੀ ਫਰੈਸਕੋ ਪੇਂਟਿੰਗ ਹੈ। ਅੱਜ ਵੀ ਇਹ ਫਰੈਸਕੋ ਪੇਂਟਿੰਗ ਤਰੋ ਤਾਜ਼ਾ ਲੱਗ ਰਹੀ ਹੈ ਜਿਵੇਂ ਅੱਜ ਹੀ ਬਣਾਈ ਹੋਵੇ। ਹਾਲਾਂਕਿ ਸਮਾਂ ਇੰਨਾ ਲੰਘ ਗਿਆ, ਹਾਲਾਤ ਇੰਨੇ ਲੰਘ ਗਏ, ਸਰਕਾਰਾਂ ਇੰਨੀਆਂ ਲੰਘ ਗਈਆਂ, ਪਰ ਇਹਨਾਂ ਦਾ ਜੋਬਨ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਐਸੇ ਬਿਲਡਿੰਗ ਦੇ ਅੰਦਰ ਉਹ ਕਬਰ ਹੈ ਨੂਰ ਜਹਾਂ ਦੀ, ਅਸੀਂ ਤੁਹਾਨੂੰ ਉਹ ਕਬਰ ਵੀ ਦਿਖਾਉਂਦੇ ਹਾਂ। ਔਰ ਇਹ ਖੂਬਸੂਰਤ ਫਰੈਸਕੋ ਪੇਂਟਿੰਗ ਦਾ ਕੰਮ ਤੁਸੀਂ ਦੇਖ ਰਹੇ ਹੋ ਸੱਜਣੋ, ਕਿੰਨਾ ਖੂਬਸੂਰਤ ਕੀਤਾ ਹੋਇਆ ਹੈ ਨਾ। ਔਰ ਪੱਤੀਆਂ ਬਣਾਈਆਂ ਗਈਆਂ, ਫੁੱਲਦਾਨ ਬਣਾਏ ਗਏ ਆ, ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਚਿੱਤਰ ਕਲਾਵਾਂ ਇਹਦੇ ਵਿੱਚ ਵਰਤੀਆਂ ਗਈਆਂ, ਬਹੁਤ ਹੀ ਖੂਬਸੂਰਤ। ਔਰ ਜਿਹੜਾ ਹਨੀ ਕੋਨ ਦੇ ਡਿਜ਼ਾਈਨ ਵੀ ਇਹਦੇ ਵਿੱਚ ਸਾਨੂੰ ਦੇਖਣ ਨੂੰ ਨਮਾਇਆ ਮਿਲਦੇ ਹਨ। ਅਸੀਂ ਹੁਣ ਉਸ ਹਾਤੇ ਦੇ ਵਿੱਚ ਦਾਖਲ ਹੋ ਗਏ ਹਾਂ ਜਿੱਥੇ ਨੂਰ ਜਹਾਂ ਦੀ ਕਬਰ ਮੌਜੂਦ ਹੈ। ਜਿਵੇਂ ਹੀ ਆਪਾਂ ਇਸ ਹਾਤੇ 'ਚ ਦਾਖਲ ਹੁੰਦੇ ਹਾਂ, ਆਪਾਂ ਦੇਖਦੇ ਹਾਂ ਕਿ ਇੱਥੇ ਸਾਨੂੰ 2 ਕਬਰਾਂ ਦੇਖਣ ਨੂੰ ਮਿਲਦੀਆਂ। ਇਤਿਹਾਸਕਾਰਾਂ ਕੋਲੋਂ ਜਾਂ ਜਿੰਨੇ ਵੀ ਲੋਕਲ ਲੋਕ ਸੀ ਜਾਂ ਹੁਣ ਤੱਕ ਜਿੰਨਾ ਵੀ ਆਪਾਂ ਸੁਣਦੇ ਆਏ ਹਾਂ, ਅਸੀਂ ਸਿਰਫ ਇੱਥੇ ਨੂਰ ਜਹਾਂ ਦੀ ਕਬਰ ਦੇ ਬਾਰੇ ਸੁਣਿਆ, ਪਰ ਜਿਵੇਂ ਅਸੀਂ ਇੱਥੇ ਆਉਂਦੇ ਹਾਂ ਸਾਨੂੰ ਇੱਥੇ 2 ਕਬਰਾਂ ਦੇਖਣ ਨੂੰ ਮਿਲਦੀਆਂ। ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇੱਕ ਕਬਰ ਤੇ ਇੱਥੇ ਨੂਰ ਜਹਾਂ ਦੀ ਹੈ ਤੇ ਦੂਜੀ ਕਬਰ ਉਹਨਾਂ ਦੀ ਬੇਟੀ ਲਾਡਲੀ ਬੇਗਮ ਦੀ ਦੱਸੀ ਜਾਂਦੀ ਹੈ, ਕਿਉਂਕਿ ਸ਼ੇਰ ਅਫਗਨ ਦੀ ਤਰਫੋਂ ਉਹਨਾਂ ਨੂੰ ਇੱਕ ਬੇਟੀ ਸੀਗੀ, ਉਹਨਾਂ ਦੀ ਕਬਰ ਵੀ ਇੱਥੇ ਹੀ ਸਥਿਤ ਹੈ। ਔਰ ਇੱਕ ਗੱਲ ਜਿਹੜੀ ਇੱਥੇ ਨੋਟ ਕਰਨ ਵਾਲੀ ਹੈਗੀ ਹੈ, ਜਿਹੜੀ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਕਬਰਾਂ ਦੇ ਉੱਤੇ 2 ਤਖਤੀਆਂ ਬਣੀਆਂ ਹਨ। ਇੱਕ ਇਸ ਪਾਸੇ ਵੀ ਕਬਰ ਤੇ ਤਖਤੀ ਬਣੀ ਹੈ ਔਰ ਦੂਸਰੇ ਪਾਸੇ ਵੀ ਤਖਤੀ ਬਣੀ ਹੈ। ਦੱਸਿਆ ਜਾਂਦਾ ਹੈ ਕਿ ਮੁਗਲ ਦੌਰ ਦੇ ਵਿੱਚ ਜਦੋਂ ਕਿਸੇ ਔਰਤ ਦੀ ਵਫਾਤ ਹੁੰਦੀ ਸੀ, ਔਰਤ ਇਸ ਦੁਨੀਆ ਤੋਂ ਚੜ੍ਹਾਈ ਕਰ ਜਾਂਦੇ ਸਨ, ਤਾਂ ਉਹਨਾਂ ਦੀ ਕਬਰ ਦੇ ਉੱਤੇ ਨਿਸ਼ਾਨੀ ਵਜੋਂ ਤਖਤੀ ਬਣਾਈ ਜਾਂਦੀ ਸੀ ਤੇ ਜਿਹੜੀ ਮਰਦ ਦੀ ਕਬਰ ਹੁੰਦੀ ਸੀ ਉਹਦੇ ਉੱਤੇ 2 ਲਾਈਨਾਂ ਬਣਾਈਆਂ ਜਾਂਦੀਆਂ ਸਨ।
ਬਿਲਕੁਲ ਜਹਾਂਗੀਰ ਦੇ ਮਕਬਰੇ ਤੇ ਆਪਾਂ ਉਹ ਕਬਰ ਦੇ ਉੱਤੇ 2 ਲਾਈਨਾਂ ਦੇਖੀਆਂ, ਪਰ ਜਿਵੇਂ ਅਸੀਂ ਨੂਰਜਹਾਂ ਦੇ ਮਕਬਰੇ ਤੇ ਆਨੇ ਆ ਸਾਨੂੰ 2 ਤਖਤੀਆਂ ਦੇਖਣ ਨੂੰ ਮਿਲਦੀਆਂ ਦੋਨੇ ਕਬਰਾਂ ਦੇ ਉੱਤੇ। ਔਰ ਇੱਕ ਹੋਰ ਗੱਲ, ਇਹਨਾਂ ਦੋਨਾਂ ਕਬਰਾਂ ਦੇ ਉੱਤੇ ਕਿਤੇ ਉੱਤੇ ਵੀ ਨਾਂ ਮੈਂਸ਼ਨ ਨਹੀਂ ਹੈਗਾ ਕਿ ਇਹ ਕਬਰ ਕਿਹਦੀ ਹੈਗੀ ਹੈ, ਦੂਸਰੀ ਕਿਹਦੀ ਹੈ। ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਵੇਂ ਹੀ ਆਪਾਂ ਇੰਟਰ ਹੁੰਦੇ ਆ ਮਕਬਰੇ ਦੇ ਅੰਦਰ ਤਾਂ ਸਭ ਤੋਂ ਪਹਿਲੇ ਸਾਡੇ ਕੋਲ ਜਿਹੜੀ ਕਬਰ ਆਉਂਦੀ ਹੈ ਉਹ ਇhtਰਾਮ ਵਜੋਂ, ਕਿਉਂਕਿ ਇਹ ਵੀ ਇੱਕ ਹੋਰ ਪੁਆਇੰਟ ਵੀ ਦੇਖ ਸਕਦੇ ਹਾਂ ਕਿ ਹਿਸਟੋਰੀਕਲੀ ਉਹ ਇਹ ਹੈ ਕਿ ਪਹਿਲੇ ਜਿਹੜੀ ਵਫਾਤ ਹੋਈ ਉਹ ਨੂਰਜਹਾਂ ਦੀ ਹੋਈ। ਸੋ ਪਹਿਲੀ ਜਿਹੜੀ ਕਬਰ ਹੈ ਉਹ ਨੂਰਜਹਾਂ ਦੀ ਹੈ ਔਰ ਉਹਦੇ ਨਾਲ ਜਿਹੜੀ ਮੌਜੂਦ ਕਬਰ ਹੈ ਇਹ ਉਹਨਾਂ ਦੀ ਬੇਟੀ ਦੀ ਹੈ। ਔਰ ਇੱਕ ਹੋਰ ਗੱਲ ਤੁਹਾਨੂੰ ਜਿਹੜੀ ਨਾਲ ਦੱਸਣਾ ਚਾਹਾਂ ਕਿ ਅਸਲ ਦੇ ਵਿੱਚ ਇਹ ਐਕਚੁਅਲ ਕਬਰਾਂ ਨਹੀਂ ਹੈਗੀਆਂ, ਇਹਦੇ ਅੰਦਰ ਬੇਸਮੈਂਟ ਹੈ, ਬੇਸਮੈਂਟ ਦੇ ਅੰਦਰ ਉਹ ਕਬਰਾਂ ਮੌਜੂਦ ਹਨ। ਇਹ ਸਿਰਫ ਉੱਤੇ ਨਮੂਨੇ ਦੇ ਤੌਰ ਤੇ ਤਾਵੀਜ਼ ਬਣਾਏ ਗਏ ਹਨ ਤਾਂ ਜੋ ਲੋਕਾਂ ਨੂੰ ਪਹਿਚਾਣ ਰਵੇ ਕਿ ਇੱਥੇ ਨੂਰਜਹਾਂ ਬੇਗਮ ਦੀ ਕਬਰ ਹੈਗੀ ਹੈ। ਔਰ ਇੱਕ ਖੂਬਸੂਰਤ ਗੱਲ ਜਿਹੜੀ ਇਹਦੇ ਅੰਦਰ ਦੇਖ ਰਹੇ ਹਾਂ ਕਿ ਆਪਾਂ ਜਿਵੇਂ ਬਾਹਰ ਸੀਗੇ ਤੇ ਬਾਹਰ ਤਕਰੀਬਨ ਟੈਂਪਰੇਚਰ ਸਾਨੂੰ 30-32 ਮਹਿਸੂਸ ਹੋ ਰਿਹਾ ਸੀ, ਪਰ ਜਿਵੇਂ ਹੀ ਅਸੀਂ ਇਸ ਹਾਤੇ ਦੇ ਵਿੱਚ ਆਉਂਦੇ ਹਾਂ ਇੱਥੇ ਟੈਂਪਰੇਚਰ ਦੇ ਵਿੱਚ ਬਹੁਤ ਹੀ ਡਰੋਪ ਡਾਊਨ ਦੇਖਣ ਨੂੰ ਮਿਲਦਾ ਹੈ। ਆਪਾਂ ਕਹਿ ਸਕਦੇ ਹਾਂ ਕਿ 20 ਤੋਂ 25 ਡਿਗਰੀ ਸੈਂਟੀਗ੍ਰੇਡ ਸਾਨੂੰ ਇੱਥੇ ਹੁਣ ਮਹਿਸੂਸ ਹੋ ਰਿਹਾ। ਤੇ ਸੱਜਣੋ ਤੇ ਮਿੱਤਰੋ, ਆਪਾਂ ਮੁਗਲ ਆਰਟ ਨੂੰ ਤੇ ਦੇਖ ਹੀ ਰਹੇ ਹਾਂ ਕਿ ਕਿੰਨਾ ਖੂਬਸੂਰਤ ਆਰਟ ਹੈ, ਪਰ ਸਾਨੂੰ ਇੱਥੇ ਦੀਵਾਰਾਂ ਦੇ ਉੱਤੇ ਲੋਕਲ ਕਮਿਊਨਿਟੀ ਦਾ ਵੀ ਆਰਟ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਨੇ ਆਪਣੇ ਨਾਂ ਤੇ ਆਪਣੀ ਮਹਿਬੂਬਾ ਦੇ ਨਾਂ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਮੇਸ਼ਾ ਅਸੀਂ ਆਪ ਜੀ ਨੂੰ ਰਿਕੁਐਸਟ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਇਤਿਹਾਸਿਕ ਸਥਾਨ ਨੂੰ ਵਿਜ਼ਿਟ ਕਰੋ, ਆਪਣੀ ਹੈਰੀਟੇਜ ਨੂੰ ਵਿਜ਼ਿਟ ਕਰੋ, ਵਿਰਾਸਤ ਨੂੰ, ਸਕਾਫਤ ਨੂੰ ਵਿਜ਼ਿਟ ਕਰੋ, ਹਮੇਸ਼ਾ ਉੱਥੇ ਉਹਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਹ ਸਾਡਾ ਵਿਰਸਾ, ਅਸੀਂ ਇਹਦੀ ਦੇਖਭਾਲ ਕਰਨੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਮਿਸਾਲ ਰਵੇ ਔਰ ਇੱਕ ਨਿਸ਼ਾਨੀ ਰਵੇ ਕਿ ਇਤਿਹਾਸ ਉਹਨਾਂ ਨਾਲ ਕਿਵੇਂ ਬੋਲ ਰਿਹਾ। ਆਪਾਂ ਇੱਥੋਂ ਤੁਹਾਨੂੰ ਕਬਰਾਂ ਦਾ ਉਹ ਨਮੂਨੇ ਦਿਖਾਏ, ਲਾਡਲੀ ਬੇਗਮ ਦੇ ਬਾਰੇ ਵੀ ਦੱਸਿਆ, ਨੂਰਜਹਾਂ ਬੇਗਮ ਦੇ ਬਾਰੇ ਵੀ ਦੱਸਿਆ। ਸੋ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਬੇਸਮੈਂਟ ਦੀ ਤਰਫ ਜਿਸ ਬੇਸਮੈਂਟ ਦੇ ਅੰਦਰ ਅਸਲ ਕਬਰਾਂ ਮੌਜੂਦ ਹਨ। ਸੋ ਬਣੇ ਰਹੋ ਮੇਰੇ ਨਾਲ, ਚੱਲਦੇ ਹਾਂ ਉਸ ਬੇਸਮੈਂਟ ਦੀ ਤਰਫ। ਹਾਂਜੀ ਦਰਸ਼ਕੋ, ਮਕਬਰੇ ਦੇ ਬਿਲਕੁਲ ਜਿੱਥੋਂ ਐਂਟਰੀ ਹੈ ਉਹਦੇ ਬਿਲਕੁਲ ਸੱਜੇ ਪਾਸੇ ਉਹ ਬੇਸਮੈਂਟ ਦੇ ਵਿੱਚ ਜਾਣ ਦਾ ਲਾਂਘਾ ਹੈ। ਇੱਕ ਗੱਲ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਮੈਂ ਇੱਥੇ ਖਲੋਤਾ ਹਾਂ ਤੇ ਬਹੁਤ ਹੀ ਖੂਬਸੂਰਤ ਠੰਡੀ ਹਵਾ ਅੰਦਰੋਂ ਬਾਹਰ ਆ ਰਹੀ ਹੈ। ਮਤਲਬ ਇਦਾਂ ਲੱਗਿਆ ਹੋਇਆ ਜਿਵੇਂ ਕਿਸੇ ਨੇ, ਆਪਾਂ ਏਸੀ ਵਾਲੇ ਰੂਮ ਦੇ ਬਿਲਕੁਲ ਸਾਹਮਣੇ ਖਲੋਤੇ ਹੋਈਏ ਤੇ ਉੱਥੋਂ ਹਵਾ ਬਾਹਰ ਆਉਂਦੀ ਹੈ। ਸੇਮ ਇਦਾਂ ਹੀ ਮਹਿਸੂਸ ਹੋ ਰਿਹਾ ਕਿ ਜਿਵੇਂ ਅੰਦਰ ਏਸੀ ਚੱਲ ਰਿਹਾ ਔਰ ਉੱਥੋਂ ਹਵਾ ਬਾਹਰ ਨੂੰ ਆ ਰਹੀ ਹੈ। ਸੋ ਆਪਾਂ ਚੱਲਦੇ ਹਾਂ ਟਾਈਮ ਨਾਲ ਲੈਂਦੇ ਹੋਏ ਬੇਸਮੈਂਟ ਦੇ ਅੰਦਰ, ਉਹ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਦਾ ਮੰਜ਼ਰ। ਬਣੇ ਰਹੋ ਮੇਰੇ ਨਾਲ। ਇੱਥੋਂ ਸੰਭਲ ਕੇ ਸਾਨੂੰ ਚੱਲਣਾ ਪਊਗਾ ਕਿਉਂਕਿ ਸਟੈਪ ਛੋਟੇ ਆ, ਸੋ ਡਿੱਗਣ ਦਾ ਚਾਂਸ ਵੀ ਹੋ ਸਕਦਾ। ਜੀ ਮਿੱਤਰ ਪਿਆਰਿਓ, ਮੁਗਲ ਤਰਜ਼ ਦੀਆਂ ਬਣੀਆਂ ਹੋਈਆਂ ਉਹਨਾਂ ਛੋਟੀਆਂ ਪੌੜੀਆਂ ਤੋਂ ਉਤਰਦੇ ਹੋਏ ਮੈਂ ਬੇਸਮੈਂਟ ਦੇ ਅੰਦਰ ਦਾਖਲ ਹੋ ਗਿਆ। ਪਰ ਇੱਥੇ ਜਿਹੜੀ ਸਭ ਤੋਂ ਖੂਬਸੂਰਤ ਦੇਖਣ ਨੂੰ ਚੀਜ਼ ਮਿਲ ਰਹੀ ਹੈ ਕਿ ਇਸ ਬੇਸਮੈਂਟ ਨੂੰ ਰੀਸਟੋਰ ਕਰਕੇ ਇਹਦੇ ਉੱਤੇ ਬਹੁਤ ਖੂਬਸੂਰਤ ਕੰਮ ਕੀਤਾ ਗਿਆ ਸਮੇਂ ਦੀ ਸਰਕਾਰ ਵੱਲੋਂ, ਤੇ ਇਹ ਇੱਕ ਬਹੁਤ ਵਧੀਆ ਗੱਲ ਹੈ ਕਿ ਇਹਨੂੰ ਰੀਸਟੋਰ ਕੀਤਾ ਗਿਆ। ਅੰਦਰ ਸਫਾਈ ਦਾ ਇੰਤਜ਼ਾਮ ਵੀ ਬਹੁਤ ਖਾਸਾ ਖੂਬਸੂਰਤ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੰਦਰ ਹਨੇਰਾ ਹੈ ਤੇ ਮੈਨੂੰ ਲੱਗਦਾ ਮੈਨੂੰ ਨਾ ਗਲਾਸਿਸ ਲਾਉਣੀਆਂ ਪੈਣਗੀਆਂ। ਸੋ ਮੈਂ ਗਲਾਸਿਸ ਲਾ ਕੇ ਤੁਹਾਨੂੰ ਦਿਖਾਉਣਾ ਕਿ ਮੇਰੇ ਪਿੱਛੇ ਇੱਥੇ ਦੀਵਾਰ ਬੰਦ ਹੈਗੀ ਹੈ, ਦੂਸਰੇ ਪਾਸੇ ਵੀ ਬੰਦ ਹੈ। ਇਹ ਰਸਤਾ ਜਿਹੜਾ ਆਉਂਦਾ ਹੈ ਤੇ ਸਾਨੂੰ ਇੱਕ ਇਹੀ ਰਸਤਾ ਮਿਲਦਾ ਹੈ ਜਿਹੜਾ ਕਿ ਅੰਦਰ ਜਾਂਦਾ ਹੈ ਔਰ ਇਹਦੇ ਅੰਦਰ ਹੀ ਉਹਨਾਂ ਦੀ ਕਬਰ ਮੌਜੂਦ ਹੈ। ਆਓ ਦਿਖਾਉਂਦੇ ਹਾਂ ਇੱਥੋਂ ਲੰਘ ਕੇ ਤੁਹਾਨੂੰ ਉਹ ਮੰਜ਼ਰ ਵੀ ਦਿਖਾਉਂਦੇ ਹਾਂ ਕਬਰ ਦਾ। ਮੇਰੇ ਨਾਲ ਬਣੇ ਰਹੋ। ਜਿੱਦਾਂ ਹੀ ਆਪਾਂ ਉਸ ਬੇਸਮੈਂਟ ਦੇ ਅੰਦਰ ਇੰਟਰ ਹੁੰਦੇ ਹਾਂ, ਕਮਰੇ ਦੇ ਵਿੱਚ ਇੰਟਰ ਹੁੰਦੇ ਹਾਂ, ਦੇਖਦੇ ਹਾਂ ਕਿ ਸਾਨੂੰ 4 ਪਿਲਰ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਨੂੰ ਸੰਗਲ ਪਾ ਕੇ ਬੰਦ ਕੀਤਾ ਹੋਇਆ। ਅੱਛਾ ਦਰਸ਼ਕੋ, ਇਤਿਹਾਸਕਾਰ ਲਿਖਦੇ ਹਨ ਕਿ ਨੂਰਜਹਾਂ ਨੇ ਸਭ ਤੋਂ ਪਹਿਲੇ ਤਾਂ ਇਸ ਇਮਾਰਤ ਨੂੰ ਖੁਦ ਉਸਾਰਿਆ। ਉਹਨੇ ਕਿਹਾ ਸੀ ਕਿ ਮੇਰੇ ਜਿੰਦਿਆਂ ਜੀ ਇਸ ਇਮਾਰਤ ਦੀ ਉਸਾਰੀ ਹੋ ਚੁੱਕੀ ਸੀ। ਉਹਨਾਂ ਦੀ ਵਸੀਅਤ ਦੇ ਮੁਤਾਬਿਕ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਇੱਦਾਂ ਦੀ ਆਪਣੀ ਕਬਰ ਚਾਹੁੰਦੀ ਹਾਂ ਕਿ ਮੇਰੇ ਕਫਨ ਨੂੰ ਇੱਕ ਤਾਂ ਮਿੱਟੀ ਨਾ ਲੱਗੇ ਔਰ ਜਿੱਥੇ ਮੈਨੂੰ ਦਫਨ ਕੀਤਾ ਜਾਏ ਉੱਥੇ ਹਵਾ ਅਤੇ ਰੋਸ਼ਨੀ ਦਾ ਸਿਸਟਮ ਵੀ ਰਹੇ। ਔਰ ਇੱਥੇ ਬਹੁਤ ਹੀ ਖੂਬਸੂਰਤ ਗੱਲ ਦੇਖਣ ਨੂੰ ਮਿਲਦੀ ਕਿ ਜਿਵੇਂ ਆਪਾਂ ਉਹ ਰਸਤੇ ਤੋਂ ਇੰਟਰ ਹੁੰਦੇ ਹਾਂ ਤਾਂ ਤੁਹਾਨੂੰ ਮੇਰੇ ਪਿੱਛੇ ਇੱਕ ਜਾਲੀ ਦੇਖਣ ਨੂੰ ਮਿਲਦੀ ਹੈ। ਉੱਥੋਂ ਇੱਕ ਲੰਮੀ ਸੁਰੰਗ ਆ ਰਹੀ ਹੈ ਜਿੱਥੋਂ ਠੰਡੀ ਠੰਡੀ ਹਵਾ ਆ ਕੇ ਕ੍ਰੋਸ ਹੋ ਰਹੀ ਹੈ। ਔਰ ਦੂਸਰੇ ਪਾਸੇ ਅਗਰ ਆਪਾਂ ਦੇਖੀਏ
ਤੇ ਦੂਸਰੇ ਪਾਸੇ ਨੂੰ ਇੱਧਰ ਵੀ ਇੱਕ ਜਾਲੀ ਬਣਾਈ ਗਈ ਹੈ, ਪਰ ਉਹਦੇ ਹੀ ਬਿਲਕੁਲ ਓਪੋਜ਼ਿਟ ਜਿਹੜੀ ਹਵਾ ਜਾ ਕੇ ਗੁਜ਼ਰ ਰਹੀ ਹੈ ਇਸ ਪਾਸਿਓਂ ਲੰਘ ਰਹੀ ਹੈ। ਜਾਂ ਕਦੇ ਜਦੋਂ ਹਵਾ ਦਾ ਝੋਂਕਾ ਇੱਧਰੋਂ ਚੱਲਦਾ ਹੈ ਤੇ ਹਵਾ ਉੱਧਰ ਨੂੰ ਕ੍ਰੋਸ ਕਰਦੀ ਹੈ, ਜੇਕਰ ਉਸ ਪਾਸਿਓਂ ਹਵਾ ਚੱਲੇ ਤੇ ਜਿੱਥੋਂ ਆਪਾਂ ਲੰਘੇ ਆ ਉਸ ਪਾਸੇ ਨੂੰ ਹਵਾ ਕ੍ਰੋਸ ਕਰਦੀ ਹੈ। ਇਹ ਇੱਕ ਬੜੀ ਖੂਬਸੂਰਤ ਗੱਲ ਹੈ ਕਿ ਉਹਨਾਂ ਨੇ ਆਪਣੇ ਜਿੰਦੇ ਜੀ ਇੰਨਾ ਮਹਾਰਤ ਦੇ ਨਾਲ ਇਹਨਾਂ ਚੀਜ਼ਾਂ ਨੂੰ ਸੋਚਿਆ। ਅਤੇ ਇੱਕ ਗੱਲ ਹੋਰ ਦੱਸਦਾ ਚੱਲਾਂ ਕਿ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਹਨਾਂ ਦੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਬੇਟੀ ਦੀ, ਤੁਸੀਂ ਉੱਤੇ ਦੇਖ ਰਹੇ ਹੋ ਜਿਵੇਂ ਨਮੂਨੇ ਦੇ ਤੌਰ 'ਤੇ ਉੱਤੇ ਕਬਰਾਂ ਬਣਾਈਆਂ ਗਈਆਂ, ਇੱਥੇ ਹੀ ਬਿਲਕੁਲ ਉਹਨਾਂ ਨੂੰ ਸਿੱਧਾ ਸੰਗਲ ਦੇ ਨਾਲ ਉਹਨਾਂ ਦੇ ਤਬੂਤ ਨੂੰ ਲਟਕਾ ਕੇ ਇਸ ਥਾਂ ਦੇ ਉੱਤੇ ਲਟਕਾਇਆ ਗਿਆ ਸੀ। ਔਰ ਆਖਿਆ ਜਾਂਦਾ ਹੈ ਕਿ ਜਿਵੇਂ ਹੀ ਸਿੱਖ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ, ਉਹ ਤਬੂਤ ਨੂੰ ਸੰਗਲਾਂ ਤੋਂ ਹਟਾ ਕੇ ਇਸ ਜਗ੍ਹਾ ਦੇ ਵਿੱਚ ਥੱਲੇ ਦਫਨ ਕਰ ਦਿੱਤਾ ਗਿਆ ਤੇ ਆਮ ਜਨਤਾ ਵਾਸਤੇ ਇਸ ਜਗ੍ਹਾ ਨੂੰ ਖੋਲ੍ਹ ਦਿੱਤਾ ਗਿਆ ਤਾਂ ਕਿ ਉਹ ਆ ਕੇ ਇੱਥੇ ਵਿਜ਼ਿਟ ਕਰ ਸਕਣ। ਸੋ ਹੁਣ ਜਿਵੇਂ ਕਿ ਅਸੀਂ ਪਰਮਿਸ਼ਨ ਲੈ ਕੇ ਆਏ ਹਾਂ, ਕਾਫੀ ਦੇਰ ਤੋਂ ਇਹ ਪਰਮਿਸ਼ਨ ਬੰਦ ਵੀ ਸੀਗੀ, ਪਰ ਸਰਕਾਰ ਨੇ ਆਪਣਾ ਇਹ ਖੂਬਸੂਰਤ ਹੈਰੀਟੇਜ ਲੋਕਾਂ ਨੂੰ ਦਿਖਾਉਣ ਵਾਸਤੇ, ਇਤਿਹਾਸ ਦੀਆਂ ਉਹ ਗੁੱਝੀਆਂ ਉਹ ਕੜੀਆਂ ਦਿਖਾਉਣ ਵਾਸਤੇ ਸਾਨੂੰ ਇਹ ਖੋਲ੍ਹਿਆ ਤਾਂ ਕਿ ਅਸੀਂ ਇੱਥੇ ਆ ਸਕੀਏ ਔਰ ਵਿਜ਼ਿਟ ਕਰ ਸਕੀਏ। ਇੱਕ ਬੜੀ ਮਹਾਰਤ ਦੇ ਨਾਲ ਬਣਾਇਆ ਗਿਆ ਇਸ ਮਕਬਰੇ ਨੂੰ। ਔਰ ਜਦੋਂ ਮਕਬਰੇ ਦੇ ਅੰਦਰ ਦਾਖਲ ਹੁੰਦੇ ਆ ਔਰ ਉਹ ਜਿਹੜੀਆਂ ਇਤਿਹਾਸ ਦੀਆਂ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ, ਜਿਹੜੀ ਇਤਿਹਾਸਕਾਰਾਂ ਨੇ ਲਿਖੀਆਂ, ਅਕਲ ਦੰਗ ਰਹਿ ਜਾਂਦੀ ਹੈ ਕਿ ਕਿਸ ਮਹਾਰਤ ਦੇ ਨਾਲ ਸਭ ਤੋਂ ਪਹਿਲੇ ਇਸ ਇਮਾਰਤ ਦਾ ਕੰਮ ਹੋਇਆ ਔਰ ਕਿਸ ਮਹਾਰਤ ਦੇ ਨਾਲ ਉਹਨਾਂ ਨੇ ਸੋਚਿਆ ਸੀ ਕਿ ਸਾਡੇ ਮਰਨ ਤੋਂ ਬਾਅਦ ਇਹ ਚੀਜ਼ਾਂ ਇੱਦਾਂ ਹੋਣਗੀਆਂ ਅਤੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹ ਇੱਕ ਮਿਸਾਲ ਹੋਏਗੀ। ਲੋਕੀ ਸਾਨੂੰ ਦੇਖਣਗੇ, ਸਾਨੂੰ ਪੜ੍ਹਨਗੇ, ਸਾਡੀ ਜਿਹੜੀ ਸੋਚ ਹੈ ਉਹਨੂੰ ਪੜ੍ਹਿਆ ਜਾਏਗਾ। ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਸਮੇਂ ਦੇ ਵਿੱਚ ਇਹੋ ਜਿਹੀ ਗੱਲ ਸੋਚਣਾ। ਔਰ ਜਦੋਂ ਆਉਣ ਵਾਲਾ ਵਕਤ ਉਸ ਚੀਜ਼ ਦੇ ਉੱਤੇ ਰਿਸਰਚ ਕਰੇ, ਉਹਨੂੰ ਦੇਖੇ, ਜਿਵੇਂ ਆਪਾਂ ਰਿਸਰਚ ਕਰਕੇ ਇੱਥੇ ਆਏ ਤੁਹਾਨੂੰ ਦਿਖਾ ਰਹੇ ਹਾਂ, ਉਮੀਦ ਕਰਦੇ ਹਾਂ ਤੁਹਾਨੂੰ ਇਹ ਚੀਜ਼ਾਂ ਪਸੰਦ ਆ ਰਹੀਆਂ ਹੋਣਗੀਆਂ। ਔਰ ਜਦੋਂ ਵੀ ਤੁਸੀਂ ਇੱਥੇ ਆ ਕੇ ਦੇਖੋਗੇ, ਜੋ ਅਹਿਸਾਸ ਅਸੀਂ ਇੱਥੇ ਖੁਦ ਮਹਿਸੂਸ ਕਰ ਰਹੇ ਹਾਂ, ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਵੀ ਉਹੀ ਅਹਿਸਾਸ ਦੇਖਣ ਨੂੰ ਮਿਲੇਗਾ। ਔਰ ਜੇ ਮੈਂ ਗੱਲ ਕਰਦਾ ਚੱਲਾਂ ਕਿ ਇੱਥੇ ਟੈਂਪਰੇਚਰ ਦੀ, ਔਰ ਇੱਥੇ ਠੰਡਕ ਹੈ, ਬਾਹਰ ਟੈਂਪਰੇਚਰ ਗਰਮ ਹੈ, ਇੱਥੇ ਠੰਡਕ ਹੈ। ਔਰ ਸਰਦੀਆਂ ਦੇ ਵਿੱਚ ਇਹ ਕੰਮ ਉਲਟ ਹੋ ਜਾਂਦਾ, ਜਦੋਂ ਸਰਦੀ ਦੇ ਵਿੱਚ ਬਾਹਰ ਠੰਡ ਹੁੰਦੀ ਹੈ ਅੰਦਰ ਗਰਮੀ ਹੈ। ਇਹ ਇਮਾਰਤ ਦਾ ਨਿਰਮਾਣ ਹੀ ਇੱਦਾਂ ਕੀਤਾ ਗਿਆ ਹੈ ਕਿ ਇਹਦੇ ਅੰਦਰ ਨਾ ਇਹਨੂੰ ਟੈਂਪਰੇਚਰ ਸੈਂਸਿਟਿਵ ਰੱਖਿਆ ਗਿਆ। ਅਗਰ ਬਾਹਰ ਟੈਂਪਰੇਚਰ ਜ਼ਿਆਦਾ ਹੈ ਅੰਦਰ ਘੱਟ ਹੋਊਗਾ, ਅਗਰ ਬਾਹਰ ਘੱਟ ਹੈ ਤੇ ਅੰਦਰ ਜ਼ਿਆਦਾ ਹੋਊਗਾ। ਹਾਂਜੀ ਮਿੱਤਰ ਪਿਆਰਿਓ, ਅਸੀਂ ਤੁਹਾਨੂੰ 450 ਸਾਲ ਪੁਰਾਣੀ ਬਣੀ ਇਸ ਇਮਾਰਤ ਦੇ ਦਿਖਾਉਣ ਦੇ ਨਾਲ ਨਾਲ ਤੁਹਾਨੂੰ ਉਸ ਸਮੇਂ ਦੀ ਸੋਚ ਤੋਂ ਵੀ ਰੂਬਰੂ ਕਰਵਾ ਰਹੇ ਹਾਂ। ਅੱਛਾ, ਹੁਣ ਜਿਸ ਪਾਸੇ ਮੈਂ ਖਲੋਤਾ ਹਾਂ ਬਿਲਕੁਲ ਇਸ ਪਾਸੇ ਜਿੱਥੋਂ ਆਪਾਂ ਲੰਘ ਕੇ ਆਏ ਸੀ ਉਹ ਇਹ ਵਾਲਾ ਰਸਤਾ ਹੈ। ਇਸ ਪਾਸੇ ਸਾਡਾ ਚੜ੍ਹਦਾ ਸੂਰਜ ਹੈ। ਜਦੋਂ ਸੂਰਜ ਚੜ੍ਹਦਾ ਉਹ ਇਸ ਪਾਸਿਓਂ ਚੜ੍ਹਦਾ ਔਰ ਜਦੋਂ ਸੂਰਜ ਡੁੱਬਦਾ ਉਹ ਇਸ ਪਾਸਿਓਂ। ਉਹਨਾਂ ਨੇ ਕਬਰ ਨੂੰ ਬਣਾਇਆ ਹੀ ਇਸ ਅੰਦਾਜ਼ ਦੇ ਵਿੱਚ ਕਿ ਜਿਵੇਂ ਹੀ ਸੂਰਜ ਚੜ੍ਹਦਾ ਹੈ ਉਹ ਚੜ੍ਹਦਾ ਸੂਰਜ ਵੀ ਉਹਨਾਂ ਨੂੰ ਸਲਾਮ ਕਰਕੇ ਜਾਏ ਅਤੇ ਜਦੋਂ ਸੂਰਜ ਡੁੱਬੇਗਾ ਉਦੋਂ ਡੁੱਬਦਾ ਸੂਰਜ ਵੀ ਉਹਨਾਂ ਨੂੰ ਸਲਾਮ ਕਰਕੇ ਜਾਏ। ਇੱਥੋਂ ਤੁਸੀਂ ਉਹਨਾਂ ਦੇ ਜ਼ਿਹਨ ਦਾ ਅੰਦਾਜ਼ਾ ਲਾ ਸਕਦੇ ਹੋ, ਉਹਨਾਂ ਦੀ ਮਹਾਰਤ ਦਾ, ਉਹਨਾਂ ਦੀ ਜਿਹੜੀ ਰਾਜਨੀਤਿਕ ਪਾਵਰ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਅੱਗੇ ਲੈਵਲ ਦਾ ਸੋਚਣ ਵਾਲੇ ਸੀ। ਔਰ ਆਪਾਂ ਪਹਿਲੇ ਵੀ ਤੁਹਾਡੇ ਨਾਲ ਗੱਲ ਕੀਤੀ ਆ ਕਿ ਉਹ ਰਾਜਨੀਤੀ ਮਾਮਲਿਆਂ ਦੇ ਵਿੱਚ ਵੀ ਬਹੁਤ ਤੇਜ਼ ਸਨ ਔਰ ਉਸ ਤੋਂ ਇਲਾਵਾ ਉਹਨਾਂ ਨੂੰ ਜਿਹੜੀ ਵਸਤੂ ਕਲਾ ਉਹਦੇ ਨਾਲ ਵੀ ਬਹੁਤ ਲਗਾਓ ਸੀ ਤੇ ਉਹਨਾਂ ਨੇ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਵੀ ਬਣਵਾਈਆਂ, ਜਿਵੇਂ ਕਿ ਉਹਨਾਂ ਨੇ ਆਪਣੇ ਬਾਪੂ ਜੀ ਦਾ ਮਕਬਰਾ ਵੀ ਬਣਵਾਇਆ, ਉਸ ਤੋਂ ਬਾਅਦ ਆਪਣੇ ਮਕਬਰੇ ਦਾ ਨਿਰਮਾਣ ਕੀਤਾ। ਔਰ ਇੱਕ ਖੂਬਸੂਰਤ ਜਿਹੜੀ ਚੀਜ਼ ਇੱਥੇ ਜਿਹੜਾ ਹਵਾ ਅਤੇ ਰੋਸ਼ਨੀ ਦਾ ਸਿਸਟਮ ਦੇਖਣ ਨੂੰ ਮਿਲਦਾ, ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਆਪਾਂ ਇਹੋ ਜਿਹੀ ਕੋਈ ਜਗ੍ਹਾ ਵਿਜ਼ਿਟ ਕੀਤੀ ਹੋਏਗੀ ਜਿੱਥੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ। ਪਰ ਬਹੁਤ ਹੀ ਖੂਬਸੂਰਤ ਜਿਹੜਾ ਇੱਥੇ ਕੰਮ ਹੋਇਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ 450 ਸਾਲ ਪੁਰਾਣੀ ਇਮਾਰਤ ਹੈ ਔਰ ਅੱਜ ਵੀ ਉਸੇ ਤਰ੍ਹਾਂ ਖੜੀ ਹੈ। ਇਹ ਨਹੀਂ ਹੋਇਆ ਕਿ ਉੱਤੋਂ ਕਿਸੇ ਭਾਰ ਦੀ ਵਜ੍ਹਾ ਤੋਂ ਜਾਂ ਭੁਚਾਲ ਦੀ ਵਜ੍ਹਾ ਤੋਂ ਇਹ ਥੱਲੇ ਜ਼ਮੀਨ ਬੋਸ ਹੋ ਗਈ ਹੋਵੇ, ਪਰ ਅੱਜ ਵੀ ਉਸੇ ਹਾਲਤ ਦੇ ਵਿੱਚ ਆਪਣੇ ਖਲੋਤੀ ਹੋਈ ਹੈ। ਹਾਂਜੀ ਦਰਸ਼ਕੋ, ਹੁਣੇ ਆਪਾਂ ਬੇਸਮੈਂਟ ਦੇ ਵਿੱਚ ਮੌਜੂਦ ਸੀ ਜਿੱਥੇ ਅਸੀਂ ਖੂਬਸੂਰਤ ਮੰਜ਼ਰ ਨੂੰ ਦੇਖਿਆ, ਇਤਿਹਾਸਿਕ ਕੜੀਆਂ ਨੂੰ ਫਰੋਲਿਆ। ਇਸ ਸਮੇਂ ਮੇਰੇ ਨਾਲ ਮੌਜੂਦ ਹਨ ਵਾਲ ਸਿਟੀ ਲਾਹੌਰ ਅਥਾਰਟੀ ਦੀ ਤਰਫੋਂ ਉਮੈਰ ਭਾਈ। ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਇੱਕ ਤਾਂ ਇੱਥੋਂ ਚੱਲ ਰਹੀ ਇਹਦੀ ਸੇਵਾ ਸੰਭਾਲ ਦੇ ਬਾਰੇ ਅਤੇ ਹੋਰ ਇਤਿਹਾਸਿਕ ਗੱਲਾਂ ਉਹਨਾਂ ਨਾਲ ਸਾਂਝ ਪਾਉਂਦੇ ਹਾਂ। ਬਣੇ ਰਹੋ ਮੇਰੇ ਨਾਲ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਵੀਰ ਜੀ? ਠੀਕ ਹੋ? ਸਭ ਵਧੀਆ। ਹੋਰ ਸੁਣਾਓ? ਸਭ ਵਧੀਆ। ਤੁਸੀਂ ਠੀਕ ਠਾਕ ਹੋ? ਸ਼ੁਕਰ ਅੱਲਾਹ ਪਾਕ ਦਾ। ਅੱਛਾ ਵੀਰ ਜੀ, ਆਪਾਂ ਆਏ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਵੀ, ਐਕਸਪਲੋਰ ਵੀ ਕੀਤੀਆਂ ਤੇ ਕੁਝ ਸਾਡੇ ਕੁਐਸਚਨ ਹੈ ਜਿਹੜੇ ਅਸੀਂ ਤੁਹਾਡੇ ਨਾਲ ਤੋਂ ਸਾਂਝੇ ਕਰਨਾ ਚਾਹੁੰਦੇ ਹਾਂ। ਇੱਕ ਤੇ ਤੁਹਾਡੀ ਸਭ ਤੋਂ ਪਹਿਲੇ ਵਧੀਆ ਗੱਲ ਹੈ ਕਿ ਅਸੀਂ ਜਿੱਦਾਂ ਹੀ ਬਾਗ 'ਚ ਆਏ ਹਾਂ, ਬਾਗੇ ਦਿਲਕੁਸ਼ਾ ਦੇ ਵਿੱਚ ਆ ਕੇ ਦਿਲ ਖੁਸ਼ ਹੋ ਗਿਆ। ਬੜਾ ਹੀ ਖੂਬਸੂਰਤ ਸਫਾਈ ਦਾ ਇੰਤਜ਼ਾਮ ਦੇਖਣ ਨੂੰ ਮਿਲਿਆ ਅੰਦਰ ਵੀ। ਤੇ ਇੱਕ ਗੱਲ ਮੈਨੂੰ ਵੀਰ ਜੀ ਦੱਸੋ ਇੱਥੇ ਕਿ ਜਿਹੜੀ ਵਾਲ ਸਿਟੀ ਲਾਹੌਰ ਅਥਾਰਟੀ ਜਿਹੜੀ ਹੁਣ ਸੇਵਾ ਨਿਭਾ ਰਹੀ ਹੈ ਤੇ ਇਹ ਕਿੰਨੇ ਸਮੇਂ ਤੋਂ ਇਹ ਸਟਾਰਟ ਹੋਇਆ ਇਹਨਾਂ ਦੀ ਸੇਵਾ ਕਰਨਾ, ਜਿਹੜੇ ਕਿ ਇਮਾਰਤਾਂ ਦੀ ਦੇਖਭਾਲ? ਅੱਛਾ, ਬੇਸਿਕਲੀ ਵਾਲ ਸਿਟੀ ਲਾਹੌਰ ਅਥਾਰਟੀ ਜਿਹੜਾ ਨਾ ਪਹਿਲੇ ਇੱਕ ਹੈ ਪ੍ਰੋਜੈਕਟ ਦੇ ਤੌਰ ਤੇ ਇਹ ਪ੍ਰੋਜੈਕਟ ਸਟਾਰਟ ਹੋਇਆ 2009 ਤਕਰੀਬਨ 9-10 ਗਾਲਬਨ 'ਚ। ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਜਿਹੜਾ ਮਕਬਰਾ ਬਾਗੇ ਦਿਲਖੁਸ਼ਾ ਦੀ ਸੀ ਗੱਲ ਕਰੀਏ ਤੇ ਬਾਗੇ ਦਿਲਖੁਸ਼ਾ ਤਕਰੀਬਨ ਇਹਨਾਂ ਦੇ ਅੰਡਰ ਆਬਜ਼ਰਵੇਸ਼ਨ 'ਚ ਆਏ ਹੋਏ ਤਕਰੀਬਨ 3-3.5 ਸਾਲ ਹੋ ਗਏ ਨੇ।
ਤੇ 3.5 ਸਾਲ 'ਚ ਤੁਸੀਂ ਵੇਖਿਆ ਕਿ ਕਿੰਨੀ ਬਿਹਤਰੀ ਆ ਗਈ ਹੈ। ਅਗਰ ਤੁਸੀਂ ਇੱਥੇ ਕੋਈ 3 ਸਾਲ ਪਹਿਲੇ ਆਂਦੇ ਤਾਂ ਤੁਹਾਨੂੰ ਕੋਈ ਇੱਥੇ ਕੋਈ ਬਾਉਂਡਰੀ ਵਾਲ ਕੁਛ ਨਹੀਂ ਨਜ਼ਰ ਆਣਾ ਸੀ। ਵਾਲ ਸਿਟੀ ਲਾਹੌਰ ਅਥਾਰਟੀ ਨੇ ਆ ਕੇ ਇਹਦੀ ਸਾਰੀ ਬਾਉਂਡਰੀ ਵਾਲ ਬਣਾਈ, ਠੀਕ ਹੈ, ਕਿਉਂਕਿ ਤੁਸੀਂ ਮਕਬਰਾ ਜਹਾਂਗੀਰ ਦੀ ਤੇ ਇਸ ਦੀ ਬਾਉਂਡਰੀ ਵਾਲ ਵੇਖੋਗੇ ਤੁਹਾਨੂੰ ਫਰਕ ਨਜ਼ਰ ਆਏਗਾ, ਕਿਉਂਕਿ ਜਿਹੜੀਆਂ ਦੀ ਓਰੀਜਨਲ ਬਾਉਂਡਰੀ ਵਾਲ ਸੀ ਉਹ ਸਾਰੀ ਡਿਮੋਲਿਸ਼ ਹੋ ਗਈ ਤੇ ਇਹਨੂੰ ਸਾਰਾ ਰਿਸਟੋਰ ਕੀਤਾ ਗਿਆ। ਅਸੀਂ ਰਿਸਟੋਰ ਨਹੀਂ ਬੋਲਾਂਗੇ, ਅਸੀਂ ਬੋਲਾਂਗੇ ਰੈਨੋਵੇਟ ਕੀਤਾ ਗਿਆ, ਕਿਉਂਕਿ ਇਸ ਦਾ ਕੋਈ ਓਰੀਜਨਲ ਮਟੀਰੀਅਲ ਮੌਜੂਦ ਨਹੀਂ ਸੀ ਬਾਉਂਡਰੀ ਵਾਲ ਵਾਸਤੇ, ਤੇ ਇਹਨੂੰ ਰੈਨੋਵੇਟ ਕੀਤਾ ਗਿਆ। ਮਕਬਰਾ ਜਹਾਂਗੀਰ ਦਾ ਜਦੋਂ ਵਿਜ਼ਿਟ ਕੀਤਾ ਸੀ, ਦੇਖਿਆ ਸੀ ਕਿ ਸੈਲਾਬ ਦੇ ਕਰਕੇ ਉੱਥੇ ਬੜਾ ਨੁਕਸਾਨ ਹੋਇਆ ਸੀ। ਤੇ ਕੀ ਇਸ ਮਕਬਰੇ ਨੂੰ ਵੀ ਸੈਲਾਬ ਦੇ ਕਰਕੇ ਕੋਈ ਨੁਕਸਾਨ ਪਹੁੰਚਿਆ ਕਿ ਇਦਾਂ ਹੀ ਖੜਾ ਸੀਗਾ? ਜੀ ਬਿਲਕੁਲ ਬਜਾਏ ਹੈਗੀ ਹੈ, ਇਹਨੂੰ ਵੀ ਨੁਕਸਾਨ ਹੋਇਆ, ਕਿਉਂਕਿ ਇਹ ਵੀ ਬਾਗ ਤੇ ਇੱਕ ਹੀ ਜਗ੍ਹਾ ਸੀ, ਉਹ ਤੇ ਬ੍ਰਿਟਿਸ਼ ਨੇ ਇਹਨੂੰ ਅਲੱਗ ਕੀਤਾ। ਤੇ ਬਾਗੇ ਦਿਲਕੁਸ਼ਾ ਬੇਸਿਕਲੀ ਪਹਿਲੇ ਇੱਕ ਹੀ ਬਾਗ ਹੈਗਾ ਸੀ, ਜਿਸ ਤਰ੍ਹਾਂ ਪਤਾ ਹੈ ਹਰਟ ਪਲੇਜ਼ੈਂਟ ਗਾਰਡਨ ਹੈਗਾ ਸੀ, ਦਿਲ ਨੂੰ ਖਿੱਚਣ ਵਾਲਾ ਬਾਗ, ਤੇ ਇਹਨੂੰ ਸਾਰਾ ਡਿਜ਼ਾਈਨ ਕੀਤਾ ਸੀ ਨੂਰ ਜਹਾਨ ਨੇ। ਅੱਛਾ, ਸਾਰਾ ਉਹਨਾਂ ਨੇ ਡਿਜ਼ਾਈਨ ਸਾਰਾ ਨੂਰ ਜਹਾਨ ਨੇ ਡਿਜ਼ਾਈਨ ਕੀਤਾ ਸੀ, ਤੇ ਇੱਕ ਹੀ ਬਾਗ ਹੈਗਾ ਸੀ, ਤੇ ਇਹਨੂੰ ਵੀ ਡਿਮੋਲਿਸ਼ ਹੋਇਆ। ਸੈਲਾਬ ਨੇ ਵੀ ਇਹਨੂੰ ਨੁਕਸਾਨ ਪਹੁੰਚਾਇਆ। ਉਸ ਤੋਂ ਬਾਅਦ ਜਿਹੜੇ ਸਿੱਖ ਦੌਰ ਆਇਆ, ਬ੍ਰਿਟਿਸ਼ ਦੌਰ ਆਇਆ, ਫਿਰ ਜਿਹੜੇ ਮੁਕਾਮੀ ਲੋਕ ਹੈਗੇ ਨੇ ਉਹਨਾਂ ਨੇ ਬਹੁਤ ਨੁਕਸਾਨ ਪਹੁੰਚਾਇਆ ਇਹਨੂੰ। ਹਾਂਜੀ, ਦੇਖਣ ਨੂੰ ਮਿਲਦਾ, ਕਿਉਂਕਿ ਆਪਾਂ ਦੇਖਦੇ ਜਦੋਂ ਅੰਦਰ ਜੀ ਅਸੀਂ ਕੁਦਰਤ ਨੂੰ ਨਹੀਂ ਕਹਾਂਗੇ, ਅਸੀਂ ਸਾਡਾ ਲੋਕਾਂ ਦਾ ਵੀ ਆਂਦੇ ਤੇ ਬਹੁਤ ਜ਼ਿਆਦਾ ਰੋਲ ਹੈਗਾ ਕਿ ਇਹਨੂੰ ਡਿਮੋਲਿਸ਼ ਕਰਨ ਵਾਸਤੇ। ਅੱਛਾ ਵੀਰ ਜੀ, ਇੱਕ ਤੇ ਆ ਬੇਸਿਕ ਇਮਾਰਤ ਜਿਹੜੀ ਨੂਰਜਹਾਨ ਨੇ ਆਪਣੇ ਦੌਰ 'ਚ ਬਣਾਈ ਸੀ ਨਾ, ਜਿੱਥੇ ਉਹਨਾਂ ਦਾ ਮਕਬਰਾ ਵੀ ਸਥਿਤ ਹੈਗਾ। ਇਸ ਤੋਂ ਇਲਾਵਾ ਇਸ ਬਾਗ ਦੇ ਵਿੱਚ ਉਹਨਾਂ ਦੀ ਬਣਾਈ ਹੋਈ ਕੋਈ ਹੋਰ ਇਮਾਰਤ ਹੈਗੀ? ਨਹੀਂ, ਇਸ ਬਾਗ ਦੇ ਵਿੱਚ ਬੇਸਿਕਲੀ ਇਹਦੇ ਵੀ 4 ਬਾਗ ਵਾਲਾ ਕਨਸੈਪਟ ਹੈਗਾ। ਜਿਵੇਂ ਅਸੀਂ ਮਕਬਰਾ ਜਹਾਂਗੀਰ ਦੇ ਵੇਖਿਆ ਸੀ, ਹਰ ਸਾਈਡ ਦੇ 4-4 ਬਾਗ ਮੌਜੂਦ ਹੈ। ਹੁਣ ਤੁਸੀਂ ਇਹ ਵੇਖੋ ਕਿ ਇਹਦੇ ਫਰੰਟ ਸਾਈਡ ਦੇ ਸਿਰਫ 4 ਬਾਗ ਮੌਜੂਦ ਨੇ, ਬੈਕ ਸਾਈਡ ਦੇ 4 ਬਾਗ ਨਹੀਂ ਹੈਗੇ, ਕਿਉਂਕਿ ਰੇਲਵੇ ਟਰੈਕ ਦੀ ਵਜ੍ਹਾ ਤੋਂ ਉਹ ਡਿਮੋਲਿਸ਼ ਹੋ ਗਏ ਨੇ। ਤੇ ਹੁਣ ਗਵਰਨਮੈਂਟ ਜਿਹੜਾ ਇਹਨੂੰ ਕੋਸ਼ਿਸ਼ ਕਰ ਰਹੀ ਹੈ ਕਿ ਦੁਬਾਰਾ ਰਿਸਟੋਰ ਕੀਤਾ ਜਾਏ, ਦੁਬਾਰਾ ਪ੍ਰੀਜ਼ਰਵ ਕੀਤਾ ਜਾਏ। ਤੇ ਸ਼ਾਇਦ ਤੁਸੀਂ ਵਾਲ ਸਿਟੀ ਲਾਹੌਰ ਅਥਾਰਟੀ ਦਾ ਤੇ ਗਵਰਨਮੈਂਟ ਪੰਜਾਬ ਦਾ ਇੱਕ ਨੋਟਿਸ ਵੇਖਿਆ ਹੋਇਆ ਕਿ ਮਕਬਰਾ ਜਹਾਂਗੀਰ ਦਾ ਤੇ ਇਸ ਸਾਈਡ ਦਾ ਸਰਾਊਂਡਿੰਗ ਜਿਹੜਾ ਏਰੀਆ ਹੈਗਾ, ਜਿਹੜਾ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ, ਤੇ ਉਹਨੂੰ ਸਾਫ਼ ਕਰਾਇਆ ਜਾ ਰਿਹਾ, ਉਹਨੂੰ ਖਾਲੀ ਕਰਾਇਆ ਜਾ ਰਿਹਾ। ਤੇ ਉਮੀਦ ਹੈ ਤੁਸੀਂ ਕੁਝ ਚੰਦ ਸਾਲਾਂ ਆਉਣ ਵਾਲੇ ਸਾਲਾਂ 'ਚ ਇਹਨੂੰ ਬਿਹਤਰ ਤੋਂ ਬਿਹਤਰੀਨ ਪਾਓਗੇ। ਅੱਛਾ, ਇੱਕ ਹੋਰ ਕੁਐਸਚਨ, ਆਪਾਂ ਦੇਖਿਆ ਸੀ ਸ਼ਾਲਾਮਾਰ ਗਾਰਡਨ ਦੇ ਵਿੱਚ ਨਾ ਕਾਫੀ ਕਲਚਰਲ ਐਕਟੀਵਿਟੀਜ਼ ਹੁੰਦੀਆਂ ਨੇ, ਜਿਵੇਂ ਕਿ ਕੁਆਲੀ ਨਾਈਟ ਜਾਂ ਹੋਰ ਵੀ ਬੜਾ ਜਿਹੜੇ ਪਰਫਾਰਮੈਂਸ ਹੁੰਦੀਆਂ, ਇੱਥੇ ਵੀ ਕੋਈ ਇਹੋ ਜਿਹਾ ਆਰਗੇਨਾਈਜ਼ ਕੀਤਾ ਜਾਂਦਾ ਹੈ? ਅੱਜ ਹੀ ਹਾਲੇ ਤੇ ਕੋਈ ਐਸਾ ਆਰਗੇਨਾਈਜ਼ ਨਹੀਂ ਹੋ ਰਿਹਾ, ਕਿਉਂਕਿ ਲੋਕਾਂ ਨੂੰ ਇੱਥੇ ਦੀ ਅਵੇਅਰਨੈਸ ਨਹੀਂ ਹੈ। ਅੱਛਾ ਜੀ, ਕਿ ਇੱਕ ਤੇ ਆਫ ਸਾਈਡ ਆਈ ਜਾਂਦਾ ਤੇ ਹਕੂਮਤ ਨੇ ਇਹਦਾ ਵੀ ਜਿਹੜਾ ਨਾ ਹੱਲ ਕੱਢਿਆ ਹੈਗਾ। ਉਹਦਾ ਹੱਲ ਇਹ ਹੈਗਾ ਕਿ ਇੱਥੇ ਮੇਨ ਮਸਲਾ ਹੈ ਟ੍ਰੈਫਿਕ ਦਾ। ਹਾਲੇ ਵੀ ਸ਼ਾਇਦ ਤੁਹਾਨੂੰ ਆਵਾਜ਼ ਆ ਰਹੀ ਹੋਵੇਗੀ ਟ੍ਰੈਫਿਕ ਦੀ, ਕਿ ਇੱਥੇ ਨਾ ਟ੍ਰੈਫਿਕ ਦਾ ਬਹੁਤ ਮਸਲਾ ਹੈਗਾ। ਕਾਫੀ ਬਿਹਤਰ ਹੋ ਗਿਆ ਨਵਾਂ ਰਾਵੀ ਦੇ ਪੁਲ ਬਣਨ ਦੇ ਨਾਲ ਤੇ ਸ਼ਦਰਾ ਫਲਾਈਓਵਰ ਬਣਨ ਦੇ ਨਾਲ। ਉਸ ਤੋਂ ਇਲਾਵਾ ਗਵਰਨਮੈਂਟ ਦਾ ਰੂਡਾ ਦੇ ਜਿਹੜਾ ਪ੍ਰੋਜੈਕਟ ਹੈਗਾ, ਇੱਕ ਨਵਾਂ ਪੁਲ ਬਣਾਇਆ ਜਾ ਰਿਹਾ ਹੈ, ਜਾਂ ਤਾਂ ਫਿਰ ਉਹਨੂੰ ਮੋਟਰਵੇ ਦੇ ਨਾਲ ਜਾਂ ਫਿਰ ਰਿੰਗ ਰੋਡ ਤੋਂ ਡਾਇਰੈਕਟ ਮਕਬਰੇ ਦੇ ਨਾਲ ਇੰਟਰਲਿੰਕ ਕੀਤਾ ਜਾਏਗਾ, ਤਾਂ ਕਿ ਲੋਕਾਂ ਨੂੰ ਆਉਣ ਦੀ ਆਸਾਨੀ ਹੋਏ। ਜਦੋਂ ਲੋਕਾਂ ਨੂੰ ਆਉਣ ਦੀ ਆਸਾਨੀ ਹੋਏਗੀ ਤੇ ਉਹ ਫਿਰ ਜ਼ਾਹਿਰ ਬਾਤ ਹੈ ਟੂਰਿਜ਼ਮ ਨੂੰ ਬੜਾਵਾ ਮਿਲੇਗਾ। ਨਹੀਂ, ਵੈਸੇ ਇੱਕ ਗੱਲ ਬੜੀ ਖੂਬਸੂਰਤ ਹੈ ਕਿ ਲਾਹੌਰ ਅਗਰ ਪੂਰਾ ਛਾਣ ਕੇ ਦੇਖੀਏ ਤੇ ਲਾਹੌਰ ਦੇ ਹਰ ਕੋਨੇ ਤੇ ਕਿਤੇ ਨਾ ਕਿਤੇ ਕੋਈ ਮਕਬਰਾ ਜਾਂ ਕੋਈ ਮੁਗਲ ਤਰਜ਼ ਦੀ ਕੋਈ ਇਮਾਰਤ ਦੇਖਣ ਨੂੰ ਮਿਲਦੀ ਹੈ, ਔਰ ਉਹਦੇ ਨਾਲ ਖੂਬਸੂਰਤ ਬਾਗ ਵੀ ਦੇਖਣ ਨੂੰ ਮਿਲਦਾ। ਜੀ ਬਿਲਕੁਲ, ਨਾਲ ਤਾਂ ਉਹਨਾਂ ਦੀ ਕਾਫੀ ਪ੍ਰੀਤ ਸੀ। ਅੱਛਾ, ਇੱਕ ਹੋਰ ਗੱਲ, ਜਿਵੇਂ ਕਿ ਇਤਿਹਾਸ ਦੇ ਵਿੱਚ ਅਸੀਂ ਸੁਣਦੇ ਆਏ ਹਾਂ ਕਿ ਜਿੱਥੇ ਜਿੱਥੇ ਮੁਗਲ ਦੌਰ ਦੀ ਜਾਂ ਕੋਈ ਵੀ ਪੁਰਾਣੀ ਇਮਾਰਤ ਸਥਿਤ ਹੈਗੀ ਹੈ, ਉੱਥੋਂ ਅਕਸਰ ਜੀ ਕਹਿੰਦੇ ਨੇ ਕਿ ਸੁਰੰਗਾਂ ਬਣਾਈਆਂ ਜਾਂਦੀਆਂ ਸਨ ਦੂਜੇ ਥਾਂ ਤੇ ਟਰੈਵਲ ਕਰਨ ਸੀ। ਹਾਲਾਂਕਿ ਇਹ ਬੰਦਾ ਆਮ, ਉਦੋਂ ਤਾਂ ਇੰਨੀ ਭੀੜ ਵੀ ਨਹੀਂ ਸੀ ਨਾ, ਆਮ ਜਨਤਾ ਤੇ ਸੜਕਾਂ ਤੇ ਵੀ ਟਰੈਵਲ ਕਰ ਸਕਦੀ। ਜੀ ਬੇਸਿਕਲੀ ਇਹ ਗੱਲ ਤੁਸੀਂ ਬਹੁਤ ਚੰਗਾ ਸਵਾਲ ਕੀਤਾ, ਇੱਕ ਵਧੀਆ ਸਵਾਲ ਹੈਗਾ ਕਿ ਤੁਸੀਂ ਅਗਰ ਬੇਸਮੈਂਟ 'ਚ ਗਏ, ਬੇਸਮੈਂਟ ਤੋਂ ਤੁਸੀਂ ਸਟਾਰਟਿੰਗ ਜਿਹੜਾ ਛੋਟਾ ਦਰਵਾਜ਼ਾ ਬਣਿਆ ਹੋਇਆ ਹੈ, ਦਰਵਾਜ਼ਾ ਤਾਂ ਨਹੀਂ ਕਵਾਂਗੇ, ਜਿਹੜਾ ਉਹਨਾਂ ਕਾਲਨ ਬਣਾਇਆ ਜਿੱਥੋਂ ਅਸੀਂ ਥੋੜ੍ਹਾ ਜਿਹਾ ਚੁੱਕ ਕੇ ਅੰਦਰ ਜਾਂਦੇ ਹਾਂ। ਉਸ ਤੋਂ ਪਹਿਲੇ ਲੋਕੀ ਕਹਿੰਦੇ ਨੇ ਕਿ ਉਹ ਇੱਕ ਸੁਰੰਗ ਜਾਂਦੀ ਸੀ ਹਿਰਨ ਮਨਾਰ ਦੇ ਨਾਲ, ਇੱਕ ਕਹਿੰਦੇ ਨੇ ਇੰਟਰਲਿੰਕ ਹੈਗੀ ਸੀ ਸ਼ਾਲੀਮਾਰ ਦੇ ਨਾਲ, ਜਾਂ ਫਿਰ ਕੁਝ ਕਹਿੰਦੇ ਨੇ ਮਕਬਰਾ ਜਹਾਂਗੀਰ ਦੇ ਨਾਲ ਇੰਟਰਲਿੰਕ ਸੀ। ਅਗਰ ਅਸੀਂ ਟੈਕਨੀਕਲੀ ਵੀ ਵੇਖੀਏ, ਟੈਕਨੀਕਲੀ ਵੀ ਇਸ ਚੀਜ਼ ਜਿਹੜੀ ਹੈਗੀ ਹੈ ਨਹੀਂ, ਸਬੂਤ ਨਹੀਂ ਮਿਲਦਾ। ਟੈਕਨੀਕਲੀ ਕਿਸ ਤਰ੍ਹਾਂ ਕਿ ਨੂਰ ਜਹਾਂ ਜਿਹੜੇ ਹੈਗੇ ਨੇ ਉਹਨਾਂ ਦਾ ਇੰਤਕਾਲ ਹੋਇਆ ਜਹਾਂਗੀਰ ਤੋਂ ਬਾਅਦ, ਠੀਕ ਹੈ, ਤੇ ਜਹਾਂਗੀਰ ਦਾ ਇੰਤਕਾਲ ਹੋਇਆ ਪਹਿਲੇ, ਤੇ ਬਾਗ ਦੇ ਪਹਿਲੇ ਮੌਜੂਦ ਸੀ, ਤੇ ਬਾਗ ਦਾ ਹਾਤਾ ਤੇ ਇੱਕ ਹੈਗਾ ਸੀ, ਤੇ ਉਹਨਾਂ ਨੂੰ ਕੀ ਜ਼ਰੂਰਤ ਹੈਗੀ ਸੀ ਇੰਟਰਲਿੰਕ ਬੇਸਮੈਂਟ ਕਰਨ ਦੀ, ਜਿੱਥੋਂ ਬਾਗ ਦੇ ਕੀ ਹੈਗਾ ਸੀ। ਹਾਂਜੀ, ਇਹ ਗੱਲ
ਸੋਚਣ ਚਾਹੁੰਦੀ ਹੈ ਨਾ, ਹਾਂਜੀ ਜੀ। ਦੇਖਣ। ਤੇ ਉਹ ਸ਼ੇਖਪੁਰਾ ਵਾਲਾ ਜਿਹੜਾ ਹੈਗਾ ਬਾਗ, ਉੱਥੇ ਉਹ ਹਿਰਨ ਮੀਨਾਰ ਜਿਹੜਾ ਹੈਗਾ, ਹਿਰਨ ਮੀਨਾਰ ਬਣਾਇਆ ਗਿਆ ਬੇਸਿਕਲੀ ਜਹਾਂਗੀਰ ਨੇ ਆਪਣੀ ਖੂਬਸੂਰਤ ਹਿਰਨ ਵਾਸਤੇ, ਜਿਹੜੇ ਉਹਨਾਂ ਦੀ ਸ਼ਿਕਾਰ 'ਚ ਮਦਦ ਕਰਦੀ ਸੀ। ਜੀ ਤੇ ਉਹਨਾਂ ਨੂੰ ਉੱਥੇ ਸੁਰੰਗ ਨਾਲ ਕੀ ਲੈਣਾ ਦੇਣਾ ਸੀ। ਉਹ ਉੱਥੇ ਕਿਹੜਾ ਕੋਈ ਉਹਨਾਂ ਦਾ ਕਹਿ ਲਓ ਅਜ਼ੀਜ਼ ਹੈਗਾ ਸੀ ਜਾਂ ਕੋਈ ਜਿਨ੍ਹਾਂ ਨਾਲ ਪਿਆਰ ਕਰਦੀ ਕਿ ਜਿਹੜਾ ਨੂਰਜਹਾਂ ਉਹਨਾਂ ਨੂੰ ਜਾ ਕੇ ਮਿਲਣ। ਹਾਂਜੀ ਹਾਂਜੀ ਬਿਲਕੁਲ, ਇਹ ਵੀ ਗੱਲ ਦੇਖੋ ਨਾ, ਹਾਂਜੀ। ਜਦੋਂ ਆਪਾਂ ਇਤਿਹਾਸ ਨੂੰ ਅਗਰ ਬੜੇ ਧਿਆਨ ਨਾਲ ਦੇਖਦੇ ਆ, ਸਾਰੀਆਂ ਕੜੀਆਂ ਨੂੰ ਇੰਟਰਲਿੰਕ ਕਰਕੇ ਦੇਖਦੇ ਆ, ਫਿਰ ਸਾਨੂੰ ਇਹ ਚੀਜ਼ਾਂ ਦੀ ਜ਼ਿਆਦਾ ਸੋਝੀ ਪੈਂਦੀ ਹੈ ਜੀ। ਕਿ ਅਸਲ 'ਚ ਗੱਲ ਕੀ ਹੈਗੀ ਹੈ। ਤੁਸੀਂ ਕੋਈ ਇਹਦੀ ਇਤਿਹਾਸਿਕ ਇੰਪੋਰਟੈਂਸ ਦੇ ਬਾਰੇ ਕੋਈ ਐਸੀ ਗੱਲ ਦੱਸਣਾ ਚਾਹੋ ਜਿਹੜੀ ਅਜੇ ਤੱਕ ਸਾਡੇ ਸੱਜਣਾ ਦੇ ਮਿੱਤਰਾਂ ਨੂੰ ਪਤਾ ਨਾ ਹੋਵੇ? ਅੱਛਾ, ਬੇਸਿਕਲੀ ਨੂਰਜਹਾਂ ਜਿਹੜੇ ਕਿ ਨਾ, ਨੂਰਜਹਾਂ ਦਾ ਤੁਹਾਨੂੰ ਪਤਾ ਹੈ ਕਿ ਜਹਾਂਗੀਰ ਦੀ 20ਵੀਂ ਤੇ ਆਖਰੀ ਬੀਵੀ ਹੈ ਕਿਸੇ। ਤੇ ਇਹਨਾਂ ਦੀ ਪਹਿਲੇ ਸ਼ਾਦੀ ਹੋਈ ਸ਼ੇਰ ਅਫਗਨ ਦੇ ਨਾਲ। ਜੀ। ਸ਼ੇਰ ਅਫਗਨ ਦੇ ਨਾਲ ਜਦੋਂ ਸ਼ਾਦੀ ਹੋਈ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਬੰਗਾਲ। ਤੇ ਸ਼ੇਰ ਅਫਗਨ ਦੇ ਨਾਲ ਸ਼ਾਦੀ ਕਰਨ ਦੇ ਨਾਲ ਵੀ ਇੱਕ ਬਹੁਤ ਬੜੀ ਜਿਹੜਾ ਕਨਫਲਿਕਸ਼ਨ ਹੈਗੀ ਹੈ। ਇਹ ਜਹਾਂਗੀਰ ਤੇ ਅਕਬਰ ਜਿਹੜੇ ਹੈਗੇ, ਇਹ ਬਾਪ ਬੇਟਾ ਦੀ ਆਪਸ 'ਚ ਨਹੀਂ ਬਣਦੀ ਸੀ। ਜੀ। ਉਸ ਦੀ ਸਭ ਤੋਂ ਵੱਡੀ ਵਜ੍ਹਾ ਕੀ ਹੈਗੀ ਸੀ? ਬਾਪ ਬੇਟਾ ਜਿਸ ਲੜਕੀ ਨੂੰ ਪਸੰਦ ਕਰਦਾ ਸੀ, ਬਾਪ ਮਨਾ ਕਰ ਦਿੰਦਾ ਸੀ ਕਿ ਨਹੀਂ ਕਰਨਾ। ਠੀਕ ਹੈ। ਨੂਰਜਹਾਂ ਦੇ ਨਾਲ ਸ਼ਾਦੀ ਹੋਣ ਦੀ ਵਜ੍ਹਾ ਇਹ ਨਹੀਂ ਕਿ ਬਾਅਦੋਂ ਸ਼ੇਰ ਅਫਗਨ ਦੇ ਮਰਨ ਤੋਂ ਬਾਅਦ ਵਿਆਹ ਹੋਇਆ। ਕਹਿੰਦੇ ਨੇ ਇੱਕ ਦਫਾ ਮੀਨਾ ਬਾਜ਼ਾਰ ਲੱਗਾ। ਠੀਕ, ਉਸ ਟਾਈਮ ਮੀਨਾ ਬਾਜ਼ਾਰ ਲੱਗਦੇ ਸੀ। ਤੇ ਉਹ ਮੀਨਾ ਬਾਜ਼ਾਰ ਕੀ ਹੁੰਦੇ ਸੀ ਕਿ ਉੱਥੇ ਨਾ ਜਿਹੜੀ ਕਿ ਨੌਜਵਾਨ ਕੁੜੀਆਂ ਹੁੰਦੀਆਂ ਸੀ, ਗੈਰ ਸ਼ਾਦੀशुदा ਜਿਹੜੀਆਂ ਹੁੰਦੀਆਂ, ਉੱਥੇ ਬਾਜ਼ਾਰ ਲਾਉਂਦੀਆਂ ਸੀ। ਮਤਲਬ ਕੋਈ ਨਾ ਕੋਈ ਸਟਾਲ ਲਾ ਲਿਆ ਜਾਂ ਕੁਛ ਤਰ੍ਹਾਂ ਦਾ ਮਾਮਲਾਤ ਹੋ ਗਿਆ। ਤੇ ਉੱਥੇ ਜਿਹੜੇ ਸ਼ਾਹੀ ਸ਼ਹਿਜ਼ਾਦੇ ਹੈਗੇ ਸੀ, ਸ਼ਹਿਜ਼ਾਦੇ ਜਾਂਦੇ ਸੀ, ਜਿਹੜੇ ਰੋਇਲ ਫੈਮਲੀਜ਼ ਹੈਗੀ ਸੀ, ਉੱਥੋਂ ਦੀ ਲੰਘਦੇ ਹੀ ਜਿਹੜੇ ਉਹਨਾਂ ਨੂੰ ਚੰਗੀ ਲੱਗਦੀ ਸੀ, ਉਹਨੂੰ ਫਿਰ ਨਿਕਾਹ ਦੀ ਦਾਵਤ ਦਿੱਤੀ ਜਾਂਦੀ ਸੀ। ਤੇ ਉੱਥੇ ਉਹਨਾਂ ਨੇ ਨੂਰਜਹਾਂ ਨੂੰ ਵੇਖਿਆ। ਜਿਹੜੀ ਕਹਿ ਸਕਦੇ ਮੇਥੇ ਜਾਂ ਪਤਾ ਨਹੀਂ ਸਟੋਰੀ, ਪਰ ਇੱਕ ਬੜੀ ਖੂਬਸੂਰਤ ਸਟੋਰੀ ਹੈਗੀ ਹੈ ਤੇ ਅਸੀਂ ਇਹਨੂੰ ਡਿਨਾਈ ਵੀ ਨਹੀਂ ਕਰ ਸਕਦੇ। ਤੇ ਨੂਰਜਹਾਂ ਨੂੰ ਉਹਨਾਂ ਨੇ ਉੱਥੇ ਵੇਖਿਆ ਤੇ ਉਹਨਾਂ ਨੇ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਵਿਆਹ ਦਾ। ਪਰ ਇਹ ਸ਼ਾਹੀ ਖਾਨਦਾਨ ਤੋਂ ਨਹੀਂ, ਅਕਬਰ ਨਹੀਂ ਚਾਹੁੰਦੇ ਸੀ ਕਿ ਇਹਨਾਂ ਦੀ ਸ਼ਾਹੀ ਖਾਨਦਾਨ ਤੋਂ ਬਾਹਰ ਸ਼ਾਦੀ ਹੋਏ। ਤੇ ਉਹਨਾਂ ਨੇ ਕੀ ਕੀਤਾ ਕਿ ਸ਼ੇਰ ਅਫਗਨ ਦੇ ਨਾਲ ਉਹਨਾਂ ਦਾ ਵਿਆਹ ਕਰਾਤਾ, ਜਿਨ੍ਹਾਂ ਦਾ ਅਸਲ ਨਾਮ ਸੀ ਅਲੀ ਕੁਲੀ ਖਾਨ। ਜੀ। ਅਲੀ ਕੁਲੀ ਖਾਨ ਦੇ ਨਾਲ 17 ਸਾਲ ਦੀ ਉਮਰ 'ਚ ਵਿਆਹ ਕਰਾਤਾ। ਤੇ ਕੁਝ ਕਹਿੰਦੇ ਨੇ ਕਿ ਨੂਰਜਹਾਂ ਦੇ ਜਿਹੜੇ ਪਹਿਲੇ ਸ਼ੋਹਰ ਹੈਗੇ ਨੇ ਸ਼ੇਰ ਅਫਗਨ, ਉਹਨਾਂ ਨੂੰ ਕਤਲ ਕਰਾਉਣ ਦੇ ਪਿੱਛੇ ਵੀ ਜਹਾਂਗੀਰ ਦਾ ਹੀ ਹੱਥ ਹੈਗਾ। ਠੀਕ ਹੈ। 1600 ਜਦੋਂ ਸ਼ੇਰ ਅਫਗਨ ਦਾ ਇੰਤਕਾਲ ਹੋ ਗਿਆ ਤੇ ਜਿਹੜੀ ਨੂਰਜਹਾਂ ਹੈਗੀ ਉਹਨਾਂ ਦੇ ਹਰਮ ਵਿੱਚ ਆ ਗਏ। ਜਹਾਂਗੀਰ ਦੇ ਹਰਮ ਵਿੱਚ ਆ ਗਏ ਤੇ 1609 ਦੀ ਉਹ ਪ੍ਰਪੋਜ਼ਲ ਦਿੰਦੇ ਰਹੇ, ਮੰਨਦੇ ਰਹੇ। ਤੇ 1611 'ਚ ਫਿਰ ਇਹਨਾਂ ਦੀ ਸ਼ਾਦੀ ਹੋਈ। 1600 ਅੱਛਾ, ਇਹਨਾਂ ਦੀ ਨਾ ਸ਼ਾਦੀ ਦੇ ਮੁਤਲਕ ਵੀ ਇੱਕ ਬਹੁਤ ਬੜੀ ਨਾ ਖੂਬਸੂਰਤ ਸਟੋਰੀ ਹੈਗੀ ਹੈ। ਇਹ ਕਿਸੇ ਤਹਿਰੀਰੀ ਤੌਰ 'ਤੇ ਨਹੀਂ ਮਿਲਦੀ ਹੈਗੀ, ਪਰ ਇੱਕ ਖੂਬਸੂਰਤ ਲਵ ਸਟੋਰੀ ਕਹਿ ਸਕਦੇ ਹਾਂ। ਤੇ ਅਸੀਂ ਉਹ ਦੱਸਦੇ ਵੀ ਹਾਂ ਲੋਕਾਂ ਨੂੰ, ਪਰ ਅਸੀਂ ਇਹ ਪਹਿਲੇ ਦੱਸਦੇ ਇੱਕ ਸਟੋਰੀ ਹੈਗੀ ਹੈ। ਉਹ ਸਟੋਰੀ ਇਹ ਹੈਗੀ ਹੈ ਕਿ ਨੂਰਜਹਾਂ ਨੂੰ ਜਦੋਂ ਪ੍ਰਪੋਜ਼ਲ ਦਿੱਤਾ ਜਹਾਂਗੀਰ ਨੇ, ਤੇ ਨੂਰਜਹਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਵਿਆਹ ਕਰਾਂਗੀ ਕਿ ਤੁਸੀਂ ਆਪਣਾ ਜਿਹੜਾ ਤਾਜ ਹੈਗਾ, ਕਰਾਊਨ ਹੈਗਾ, ਉਹ ਮੇਰੇ ਕਦਮਾਂ 'ਚ ਰੱਖੋ। ਅੱਛਾ। ਤੇ ਪਸੰਦ ਵੀ ਕਰਦੇ ਸੀ ਤੇ ਉਹ ਬਾਦਸ਼ਾਹ ਵੀ ਸੀ, ਜਾਹੋ ਜਲਾਲ ਵੀ ਸੀ। ਤੇ ਉਹ ਕਿਸ ਤਰ੍ਹਾਂ ਤਖਤ ਤੇ ਨਹੀਂ ਰੱਖ ਸਕਦੇ ਸੀ ਤੇ ਆਪਣਾ ਤਾਜ ਤੇ ਨਹੀਂ ਉਤਾਰ ਕੇ ਰੱਖ ਸਕਦੇ ਸੀ। ਤੇ ਫਿਰ ਕੀ ਹੋਇਆ ਕਿ ਉਹਨਾਂ ਦੀ ਇੱਕ ਸਰਵੈਂਟ ਹੈਗੀ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਐਗਰੀ ਹੋਈਓ ਇਸ ਗੱਲ ਪਿੱਛੇ। ਉਹਨਾਂ ਨੇ ਕਿਹਾ ਮੈਂ ਤੇ ਨਹੀਂ ਕਰਾਂਗਾ। ਉਹਨਾਂ ਨੇ ਕਿਹਾ ਤੁਸੀਂ ਹੋਈਓ, ਕੁਛ ਨਹੀਂ ਹੁੰਦਾ। ਤੇ ਜਹਾਂਗੀਰ ਜੇ ਹੈਗੇ ਨੇ ਫਿਰ ਇਸ ਗੱਲ ਤੋਂ ਆਮਾਦਾ ਹੋ ਗਏ, ਐਗਰੀ ਹੋ ਗਏ। ਤੇ ਫਿਰ ਉਹ ਕਿਸ ਤਰ੍ਹਾਂ ਐਗਰੀ ਕੀਤਾ ਉਹਨਾਂ ਨੂੰ ਕਿ ਕਿਲੇ ਦੇ ਵਿੱਚ ਉਹਨਾਂ ਨੂੰ ਇੱਕ ਸਪੈਸੀਫਿਕ ਪੁਆਇੰਟ 'ਤੇ ਖੜਾ ਕੀਤਾ ਗਿਆ ਸ਼ਾਮ ਦੇ ਟਾਈਮ ਕਿ ਨੂਰਜਹਾਂ ਜਿਹੜੇ ਹੈਗੇ ਜਿੱਥੋਂ ਸੂਰਜ ਚੜ੍ਹਦਾ ਉਸ ਵੱਲ ਖਿਲਾ ਰਿਹਾ ਤੇ ਜਹਾਂਗੀਰ ਨੂੰ ਦੂਸਰੀ ਵੱਲ ਜਿੱਥੋਂ ਗਰੂਬ ਹੋ ਰਿਹਾ। ਠੀਕ ਹੈ, ਤਲੂ ਹੋ ਰਿਹਾ। ਤੇ ਉਹ ਰੋਸ਼ਨੀ ਦੇ ਨਾਲ, ਅਕਸ ਦੇ ਨਾਲ ਜਿਹੜਾ ਉਹਨਾਂ ਦੇ ਤਾਜ ਦਾ ਸਾਇਆ ਹੈਗਾ ਸੀ, ਉਹ ਨੂਰਜਹਾਂ ਦੇ ਕਦਮਾਂ ਦੇ ਵਿੱਚ ਆ ਗਿਆ ਸੀ। ਠੀਕ, ਮਤਲਬ ਨੂਰਜਹਾਂ ਦੀ ਵੀ ਗੱਲ ਪੂਰੀ ਹੋ ਗਈ ਤੇ ਬਾਦਸ਼ਾਹ ਦਾ ਵੀ ਉਹ ਮਾਣ ਸਤਿਕਾਰ ਰਹਿ ਗਿਆ ਜਿਹੜਾ ਹੁੰਦਾ। ਜੀ। ਤੇ ਇਸ ਤਰ੍ਹਾਂ ਫਿਰ ਉਹਨਾਂ ਦੇ 1611 'ਚ ਸ਼ਾਦੀ ਹੋ ਗਈ। ਤੇ ਸ਼ਾਹੀ ਔਰਤ ਕਿਸ ਤਰ੍ਹਾਂ ਬਣੇ, ਲੋਕਾਂ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇੱਥੇ ਜਿਹੜੇ ਹੈਗੇ ਨੇ ਨੂਰਜਹਾਂ ਮੋਸਟ ਬਿਲਵ ਵਾਈਫ ਹੈਗੇ ਸੀ। 1616 'ਚ ਨੂਰਜਹਾਂ ਦੇ ਨਾਂ ਦੇ ਸਿੱਕੇ ਵੀ ਸ਼ਾਇਆ ਕੀਤੇ ਗਏ ਤੇ ਈਵਨ ਦੇ ਸ਼ਾਹੀ ਫਰਮਾਨ ਵੀ ਨੂਰਜਹਾਂ ਦੇ ਨਾਮ ਤੋਂ ਸ਼ਾਇਆ ਕੀਤੇ ਜਾਂਦੇ ਸੀ। ਤੇ ਚੱਲਦੇ ਮੈਂ ਤੁਹਾਡੀ ਗੱਲ ਟਾਲਣਾ, ਤੁਹਾਨੂੰ ਮੈਂ ਇੱਕ ਖੂਬਸੂਰਤ ਚੀਜ਼ ਵਿਖਾਣਾ। ਇਹ ਵੇਖੋ, ਇਹ ਕੀ ਚੀਜ਼ ਹੈਗੀ? ਇਹ ਤੇ ਵੈਸੇ ਮੈਨੂੰ ਮੋਰ ਦਾ ਪੰਖ ਲੱਗ ਰਿਹਾ। ਇਹ ਮੋਰ ਦਾ ਨਹੀਂ ਹੈ, ਸੇਹ ਦਾ ਹੈਗਾ ਜੀ। ਅੱਛਾ, ਸੇਹ ਦਾ ਕੰਡਾ। ਸੇਹ ਦਾ ਕੰਡਾ ਹੈਗਾ ਜੀ। ਅੱਛਾ। ਕਿਉਂਕਿ ਇਹ ਇੱਕ
ਲਾਹੌਰ ਦੇ ਆਬਾਦੀ ਦੇ ਵਿੱਚ ਇਹ ਵਾਹੀ ਜਗ੍ਹਾ ਜਿਹੜਾ ਐਡਾ ਵੱਡਾ ਬਾਗ ਹੈਗਾ ਤੇ ਜ਼ਾਹਿਰ ਬਾਤ ਹੈ ਜੰਗਲੀ ਚੀਜ਼ਾਂ ਨੇ ਇੱਥੇ ਹੀ ਮੌਜੂਦ ਹੋਣਾ ਹੈ। ਅੱਛਾ ਮਤਲਬ ਇਹ ਸੇਵਾਂ ਦੀ ਇੱਕ ਵੱਡੀ ਪ੍ਰਜਾਤੀ ਇੱਥੇ ਮੌਜੂਦ ਹੈ। ਜੀ ਬਿਲਕੁਲ ਇਹ ਤੁਸੀਂ ਦੱਸਿਆ ਸੀ ਮੈਨੂੰ ਕਿ ਮਕਬਰਾ ਜਹਾਂਗੀਰ ਦੇ ਕੋਲ ਤੇ ਤੁਸੀਂ ਦੱਸਿਆ ਸੀ। ਜੀ ਤੇ ਇਹ ਪ੍ਰੂਫ ਵੀ ਹੋ ਗਿਆ ਤੁਹਾਨੂੰ। ਮੈਂ ਬਿਲਕੁਲ ਮੈਨੂੰ ਲੱਗ ਰਿਹਾ ਸੀ ਮੈਂ ਮੋਰ ਦਾ ਪੰਖ ਹੋਏ, ਪਰ ਮੈਂ ਧਿਆਨ ਨਹੀਂ ਦਿੱਤਾ ਸੇ ਦਾ ਕੰਡਾ ਆ। ਬੇਸਿਕਲੀ ਅਸੀਂ ਅੱਜ ਤੱਕ ਵੇਖਿਆ ਨਹੀਂ ਹੈਗਾ ਸੇਵਾ। ਸਾਨੂੰ ਜਦੋਂ ਅਸੀਂ ਅੱਖ ਖੋਲੀ ਹੈ ਤੇ ਸਾਨੂੰ ਇਹ ਚੀਜ਼ਾਂ ਵੇਖਣ ਨੂੰ ਨਹੀਂ ਮਿਲੀਆਂ, ਉਹ ਸਾਡੇ ਵੱਡਿਆਂ ਨੇ ਵੇਖੀਆਂ ਹੈਗੀਆਂ। ਜੀ ਬਿਲਕੁਲ ਨਹੀਂ, ਬਹੁਤ ਸੋਹਣਾ ਤੁਸੀਂ ਇਤਿਹਾਸਿਕ ਜਿਹੜੇ ਪੱਖ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹੋ ਕਿ ਕਿੱਦਾਂ। ਮੈਨੂੰ ਇਹ ਗੱਲ ਦਾ ਪਹਿਲੇ ਨਹੀਂ ਸੀ ਪਤਾ ਕਿ ਨੂਰ ਜਹਾਂ ਨੇ ਐਡੀ ਵੱਡੀ ਗੱਲ ਉਹਨਾਂ ਨਾਲ ਕੀਤੀ ਕਿ ਤੁਸੀਂ ਆਪਣਾ ਤਾਜ ਸਾਡੇ ਕਦਮਾਂ 'ਚ ਰੱਖੋਗੇ ਸੀ ਤਾਂ ਤੁਹਾਡੇ ਨਾਲ। ਅੱਛਾ ਇੱਕ ਹੋਰ ਗੱਲ ਵੀ ਕੀਤੀ ਜਾਂਦੀ ਹੈ। ਨੂਰ ਜਹਾਂ ਜਦੋਂ ਸ਼ਾਦੀ ਹੋਈ ਨਾ ਜਹਾਂਗੀਰ ਦੇ ਨਾਲ, ਤੇ ਉਸ ਟਾਈਮ ਜਹਾਂਗੀਰ ਹੈਗੇ ਨਾ ਸ਼ਰਾਬ ਦੇ ਨਸ਼ੇ 'ਚ ਬਹੁਤ ਜ਼ਿਆਦਾ ਲੁੱਟ ਰਹਿਣ ਲੱਗ ਗਏ। ਅੱਛਾ ਉਹਨਾਂ ਨੂੰ ਇੰਨਾ ਕੁਛ ਨਸ਼ਾ ਹੋ ਗਿਆ ਸ਼ਰਾਬ ਦਾ ਕਿ ਇੱਕ ਵਾਰੀ ਜਹਾਂਗੀਰ ਨੇ ਨੂਰ ਜਹਾਂ ਨੂੰ ਬੋਲਿਆ ਕਿ ਸਵੇਰ ਮੈਨੂੰ 5 ਗਲਾਸ ਸ਼ਰਾਬ ਤੇ ਸ਼ਾਮ ਨੂੰ 5 ਗਲਾਸ ਸ਼ਰਾਬ ਤੇ ਅੱਧਾ ਕਿਲੋ ਗੋਸ਼ਤ ਦੇ ਕਰੇ, ਸਾਰੀ ਹਕੂਮਤ ਤੇਰੀ ਹੈ। ਅੱਛਾ ਠੀਕ ਹੈ। ਜਿਹੜੀਆਂ ਸਾਨੂੰ ਰਵਾਇਤਾਂ ਮਿਲਦੀਆਂ ਜੀ ਅਸੀਂ ਰੈਫਰੈਂਸ ਨਹੀਂ ਦੇ ਰਹੇ, ਸਾਨੂੰ ਰਵਾਇਤਾਂ ਜਿਹੜੀਆਂ ਠੀਕ ਹੈ। ਉਸ ਤੋਂ ਇਲਾਵਾ ਜਿਹੜੇ ਨੂਰ ਜਹਾਂ ਹੈਗੇ ਨੇ, ਨੂਰ ਜਹਾਂ ਉਂਝ ਵੀ ਉਹਨਾਂ ਦੇ ਤਖਤ ਦੇ ਪਿੱਛੇ ਜਿਹੜਾ ਹੈਗਾ ਤਖਤ ਦੇ ਪਿੱਛੇ ਪਰਦੇ ਦੇ ਪਿੱਛੇ ਬੈਠੇ ਹੁੰਦੇ ਸੀ। ਪਰਦੇ ਦੇ ਪਿੱਛੇ ਬੈਠੇ ਹੁੰਦੇ ਕਿਹਾ ਜਾਂਦਾ ਹੈ ਕਿ ਜਦੋਂ ਜਹਾਂਗੀਰ ਕੋਈ ਫੈਸਲਾ ਸੁਣਾਉਂਦੇ ਸੀ ਤੇ ਨੂਰ ਜਹਾਂ ਉਹਨਾਂ ਦੇ ਪਿੱਛੇ ਬੈਠੇ ਹੁੰਦੇ ਸੀ। ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਦੱਸ ਰਿਹਾ ਕਿ ਬਹੁਤ ਜੀਨੀਅਸ ਲੇਡੀ ਹੈਗੀ ਸੀ, ਠੀਕ ਹੈ। ਇਹਨਾਂ ਨੂੰ ਤਰਕਿਸ਼ ਵੀ ਆਉਂਦੀ ਸੀ, ਅਰਬੀ ਵੀ ਆਉਂਦੀ ਸੀ, ਫਾਰਸੀ ਵੀ ਆਉਂਦੀ ਸੀ ਤੇ ਬਹੁਤ ਹੀ ਜ਼ੁਬਾਨਾਂ ਜਾਣਦੇ ਸੀ ਤੇ ਬਹੁਤ ਜ਼ਿਆਦਾ ਜੀਨੀਅਸ ਲੇਡੀ ਸੀ ਤੇ ਅਕਲ ਸ਼ੌਰ ਵਾਲੇ ਸੀ। ਤੇ ਉਹ ਉਹਨਾਂ ਦੇ ਤਖਤ ਦੇ ਪਿੱਛੇ ਬੈਠਦੇ ਸੀ ਤੇ ਜਹਾਂਗੀਰ ਅਗਰ ਕੋਈ ਫੈਸਲਾ ਗਲਤ ਸੁਣਾਉਂਦੇ ਸੀ ਨਾ ਤੇ ਨੂਰ ਜਹਾਂ ਜਿਹੜੇ ਨਾ ਉਹਨਾਂ ਦੇ ਪਿੱਛੋਂ ਦੀ ਬਾਜ਼ੂ ਦਬਾ ਦਿੰਦੇ ਸੀ। ਅੱਛਾ ਕਿ ਜਾਂ ਆਪਣਾ ਇਹਦੇ ਤੇ ਗੌਰੋ ਫਿਕਰ ਕਰੋ। ਜੀ ਮਤਲਬ ਆਪਾਂ ਗੱਲ ਪਹਿਲੇ ਵੀ ਸਾਂਝੀ ਕੀਤੀ ਦਰਸ਼ਕਾਂ ਨਾਲ ਕਿ ਨੂਰ ਜਹਾਂ ਦਾ ਬੜਾ ਅਸਰ ਸੀਗਾ ਆਪਣੇ ਪੋਲੀਟੀਕਲ ਬੜੇ ਐਕਟਿਵ ਸਨ ਉਸ ਵਕਤ ਦੇ ਵਿੱਚ ਨਾ। ਜਿਵੇਂ ਕਿ ਸਰਕਾਰ ਦੀਆਂ ਮੀਟਿੰਗਾਂ ਹੋ ਰਹੀਆਂ, ਉਹਨਾਂ ਮੀਟਿੰਗਾਂ ਦੇ ਵਿੱਚ ਵੀ ਮੌਜੂਦਗੀ ਹੋ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਤਖਤ ਦੇ ਪਿੱਛੇ ਬੈਠੇ ਸੀ ਤੇ ਉਹਨਾਂ ਨੂੰ ਡਾਇਰੈਕਸ਼ਨ ਦਿੰਦੇ ਸੀ ਕਿ ਤੁਸੀਂ ਇੱਦਾਂ ਕਰਨਾ। ਮਤਲਬ ਕਿਵੇਂ ਪਿਆਰ ਨੇ ਉਹਨਾਂ ਤੋਂ ਕਿਵੇਂ ਗੱਲਾਂ ਮਨਵਾਈਆਂ ਜਹਾਂਗੀਰ ਤੋਂ। ਹਾਂ ਤੇ ਇੱਕ ਵਾਰੀ ਇਹਦੀ ਗੱਲ ਵਾਕਿਆ ਮੈਂ ਹੋਰ ਸੁਣਾਣਾ। ਇਹ ਨਹੀਂ ਕਿ ਜਹਾਂਗੀਰ ਨਸ਼ੇ 'ਚ ਹੀ ਰਹਿੰਦੇ ਸੀ, ਅਕਲ ਸ਼ੌਰ ਵਾਲੇ ਤੇ ਉਹ ਵੀ ਸੀ। ਇਹ ਨਹੀਂ ਕਿ ਨੂਰ ਜਹਾਂ ਦੀ ਹਰ ਗੱਲ ਮੰਨਦੇ ਸੀ। ਨੂਰ ਜਹਾਂ ਬੇਸਿਕਲੀ ਸ਼ੀਆ ਮਸਲਕ ਨਾਲ ਤਾਲੁਕ ਰੱਖਦੇ ਸੀ। ਅੱਛਾ ਠੀਕ ਹੈ। ਇਹਨਾਂ ਦੇ ਜਿਹੜੇ ਵਾਲਿਦ ਹੈਗੇ ਨੇ ਮਿਰਜ਼ਾ ਗਿਆਸ ਬੇਗ, ਉਹ ਈਰਾਨ ਤੋਂ ਤਾਲੁਕ ਰੱਖਦੇ ਸੀ ਤੇ ਸ਼ੀਆ ਮਸਲਕ ਦੇ। ਤੇ ਨੂਰ ਜਹਾਂ ਚਾਹੁੰਦੇ ਸੀ ਕਿ ਜਹਾਂਗੀਰ ਵੀ ਸ਼ੀਆ ਮਸਲਕ 'ਚ ਆ ਜਾਣ। ਅੱਛਾ ਤੇ ਜਹਾਂਗੀਰ ਨੇ ਕਿਹਾ ਮੈਨੂੰ ਐਡਰੈਸ ਕਰੋ। ਤੇ ਉਹਨਾਂ ਨੇ ਉੱਥੋਂ ਦੀ ਕੋਈ ਜਿਹੜਾ ਉਹਨਾਂ ਦਾ ਪੀਰ ਹੁੰਦਾ, ਠੀਕ ਹੈ, ਸ਼ੀਆ ਮਸਲਕ ਦਾ, ਉਹਨੂੰ ਬੁਲਾਇਆ ਜਾਂ ਮੌਲਮ ਬਣਾਇਆ, ਆਲਮ ਬੁਲਾਇਆ ਤੇ ਉਹ ਐਡਰੈਸ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਕੁਛ ਸਹਾਬਾ ਦੀ ਸ਼ਾਨ 'ਚ ਗੁਸਤਾਖੀ ਕੀਤੀ ਜਾਂ ਫਿਰ ਉਹਨਾਂ ਦੇ ਜਿਹੜੇ ਪੀਰ ਹੈਗੇ ਸੀ, ਠੀਕ ਹੈ, ਸ਼ੇਖ ਸਲੀਮ ਚਿਸ਼ਤੀ ਜਿਨ੍ਹਾਂ ਦੀ ਦੁਆ ਨਾਲ ਕਿਹਾ ਜਾਂਦਾ ਜਹਾਂਗੀਰ ਹੋਏ ਸੀ, ਠੀਕ ਹੈ, ਉਹਨਾਂ ਦੀ ਸ਼ਾਨ 'ਚ ਗੁਸਤਾਖੀ ਕੀਤੀ ਤੇ ਜਹਾਂਗੀਰ ਨੇ ਉਹਨਾਂ ਦਾ ਸਰ ਕਲਮ ਕਰਨ ਦਾ ਮੌਕੇ 'ਤੇ ਹੀ ਹੁਕਮ ਦੇ ਦਿੱਤਾ। ਠੀਕ ਹੈ। ਤੇ ਨੂਰ ਜਹਾਂ ਉਸ ਟਾਈਮ ਪਿੱਛੋਂ ਦੀ ਹੱਥ ਦਬਾਉਂਦੇ ਨੇ ਜਾਂ ਪਿਨਾ ਕੀ ਕਹਿੰਦੇ ਨੇ ਨਜ਼ਰਸਾਨੀ ਕਰੇ ਤੇ ਜਹਾਂਗੀਰ ਨੇ ਬੋਲਿਆ ਕਿ ਦਿਲ ਦਿਆ ਹੈ ਈਮਾਨ ਨਹੀਂ। ਵੀਰ ਜੀ ਬਹੁਤ ਸੋਹਣੀ ਤੁਸੀਂ ਹਿਸਟੋਰੀਕਲ ਇੱਕ ਗੱਲ ਦੱਸੀ, ਇਸ ਪੱਖ ਤੋਂ ਅਸੀਂ ਪਹਿਲੇ ਜਾਣੂ ਨਹੀਂ ਸੀ। ਅੱਛਾ ਮਤਲਬ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਦਿਲ ਦਿੱਤਾ ਈਮਾਨ ਨਹੀਂ, ਮਤਲਬ ਹੈ ਕਿ ਉਹ ਜਿੱਥੇ ਪਿਆਰ ਦੀ ਗੱਲ ਸੀਗੀ ਮੰਨਣ ਦੀ, ਉੱਥੇ ਪਿਆਰ ਨਾਲ ਗੱਲਾਂ ਵੀ ਮੰਨਦੇ, ਔਰ ਜਿੱਥੇ ਉਹਨਾਂ ਨੂੰ ਟੋਕਣ ਦੀ ਲੋੜ ਸੀ ਉੱਥੇ ਉਹਨਾਂ ਨੂੰ ਟੋਕਿਆ ਵੀ। ਜੀ ਬਿਲਕੁਲ ਇਸ ਤਰ੍ਹਾਂ। ਤੇ ਦਰਸ਼ਕੋ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਇਤਿਹਾਸ ਦੇ ਨਾਲ ਸਾਨੂੰ ਮੇਹਰ ਬਾਈ ਗਾਈਡ ਕਰ ਰਹੇ ਨੇ। ਬਣੇ ਰਹੋ ਸਾਡੇ ਨਾਲ। ਇੱਥੇ ਸਮਾਂ ਹੁੰਦਾ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਆਪਾਂ। ਹਾਂਜੀ ਸੱਜਣੋ, ਜੀ ਆਇਆਂ ਨੂੰ ਬ੍ਰੇਕ ਤੋਂ ਬਾਅਦ। ਉਮੈਰ ਬਾਈ ਨਾਲ ਸਾਡੀਆਂ ਬਹੁਤ ਸੋਹਣੀਆਂ ਗੱਲਾਂ ਚੱਲ ਰਹੀਆਂ, ਅਸੀਂ ਪੁੱਛਦੇ ਹਾਂ ਉਹਨਾਂ ਤੋਂ ਹੋਰ ਹਿਸਟੋਰੀਕਲ ਗੱਲਾਂ। ਅੱਛਾ ਵੀਰ ਜੀ, ਇੱਕ ਗੱਲ ਇੱਥੇ ਮੈਂ ਬਹੁਤ ਨੋਟ ਕੀਤੀ ਹੈ ਕਿ ਆਪਾਂ ਮਕਬਰਾ ਜਹਾਂਗੀਰ ਦੇਖਿਆ ਸੀ ਤੇ ਬਿਲਕੁਲ ਉਹਦੇ ਸਾਹਮਣੇ ਸਮਿੱਟੀ ਦੇ ਵਿੱਚ ਆਸਿਫ ਖਾਨ ਦਾ ਮਕਬਰਾ ਬਣਿਆ ਸੀ। ਤੇ ਹਾਲਾਂਕਿ ਜਿਹੜੇ ਨੂਰ ਜਹਾਂ ਸੀ ਉਹਨਾਂ ਦੇ ਬਹੁਤ ਹੀ ਬਿਲਵਡ ਵਾਈ ਸਨ, ਉਹਨਾਂ ਦਾ ਨੇੜੇ ਕਿਉਂ ਨਹੀਂ ਬਣਿਆ? ਅੱਛਾ ਬੇਸਿਕਲੀ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸਟੋਰੀ ਹੈਗੀ ਹੈ। ਅੱਛਾ ਜੀ। ਕਿ ਆਸਿਫ ਜਾਨ ਦਾ ਇੰਤਕਾਲ ਹੋਇਆ ਪਹਿਲੇ 1641 'ਚ ਤੇ ਜਹਾਂਗੀਰ ਨੂਰ ਜਹਾਂ ਦਾ ਇੰਤਕਾਲ ਹੋਇਆ 1645 'ਚ, ਮਤਲਬ ਕਿ ਇਹ 4 ਸਾਲ ਬਾਅਦ ਇੰਤਕਾਲ ਕਰ ਰਹੀਆਂ। ਤੇ ਉਸ ਤੋਂ ਇਲਾਵਾ ਗੱਲ ਇਹ ਹੈਗੀ ਕਿ ਉਹ ਸਿਰਫ ਜਹਾਂਗੀਰ ਦੇ ਸਾਲਾ ਸਾਹਿਬ ਨਹੀਂ ਸੀ ਤੇ ਸ਼ਾਹ ਜਹਾਂ ਦੇ ਉਹ ਸਸੁਰ ਵੀ ਹੈਗੇ ਸੀ। ਆਸਿਫ ਜਾਨ ਜਿਹੜੇ ਹੈਗੇ ਨੇ, ਆਸਿਫ ਖਾਨ ਵੀ ਕਹਿੰਦੇ, ਉਹ ਜਿਹੜੇ ਹੈਗੇ ਨੇ ਸ਼ਾਹ ਜਹਾਂ ਦੇ ਸਸੁਰ ਵੀ ਸੀ ਤੇ ਉਹ ਉਹਨਾਂ ਦੇ ਮੋਸਟ ਬਿਲਵ ਵਾਈਫ ਦੇ ਸਸੁਰ ਸੀ। ਕੌਣ? ਜਿਨ੍ਹਾਂ ਵਾਸਤੇ ਤਾਜ ਮਹਿਲ ਬਣਾਇਆ ਗਿਆ, ਅਰਜਮੰਦ ਬਾਨੋ।
ਮੁਮਤਾਜ਼ ਮਹਿਲ, ਮੁਮਤਾਜ਼ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਦਾ ਸਲਾਮ ਸੀ ਅਰਜਮੰਦ ਬਾਨੋ। ਤੇ ਜਹਾਂਗੀਰ ਦੇ ਦੌਰ 'ਚ ਉਹ ਹੈਗੇ ਸੀ ਕਮਾਂਡਰ, ਠੀਕ ਹੈ। ਬਾਅਦ ਉਹ ਸ਼ਾਹਜਹਾਂ ਦੇ ਦੌਰ 'ਚ ਬਣ ਗਏ ਉਹ ਗਵਰਨਰ। ਤੇ ਜਦੋਂ ਜਹਾਂਗੀਰ ਦਾ ਇੰਤਕਾਲ ਹੋਇਆ 1627 'ਚ 28 ਅਕਤੂਬਰ, ਤੇ ਉਸ ਤੋਂ ਬਾਅਦ ਨੂਰ ਜਹਾਂ ਜਿਹੜੇ ਹੈਗੇ ਨਾ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਦਮਾਦ ਜਿਹੜੇ ਹੈਗੇ ਨੇ ਲਾਡਲੀ ਬੇਗਮ ਦੇ ਸ਼ੋਹਰ ਉਹ ਬਾਦਸ਼ਾਹ ਬਣਨ। ਤੇ ਉਹਨਾਂ ਦੇ ਕਿਆ ਆਇਆ, ਜਿਹੜੇ ਉਹਨਾਂ ਦੇ ਦਮਾਦ ਹੈ ਉਹ ਮੁਗਲ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਜੀ। ਉਹ ਮੁਗਲ ਫੈਮਿਲੀ ਜਿਹੜੇ ਉਹਨਾਂ ਦੇ ਦਮਾਦ ਹੈਗੇ ਸੀ ਸ਼ਹਿਰਯਾਰ ਮਿਰਜ਼ਾ, ਉਹ ਜਹਾਂਗੀਰ ਦੇ ਹੀ ਬੇਟੇ ਸੀ। ਅੱਛਾ। ਤੇ ਫਸਟ ਚੋਇਸ ਜਿਹੜੀ ਹੈਗੀ ਸੀ ਉਹ ਸ਼ਹਿਰਯਾਰ ਮਿਰਜ਼ਾ ਹੀ ਹੈਗੇ ਸੀ, ਸ਼ਾਹਜਹਾਂ ਨਹੀਂ ਹੈਗੇ ਸੀ। ਤੇ ਆਸਫ ਜਹਾਂ ਨੇ ਉਹਨਾਂ ਨੂੰ ਸ਼ਾਹਜਹਾਂ ਨੂੰ ਬਾਦਸ਼ਾਹ ਬਣਨ 'ਚ ਮਦਦ ਕੀਤੀ, ਤੇ ਇਸ ਵਜ੍ਹਾ ਤੋਂ ਉਹਨਾਂ ਨੇ ਕੀਤਾ ਨੂਰ ਜਹਾਂ ਨੂੰ ਜਹਾਂਗੀਰ ਦੇ ਮਰਨ ਤੋਂ ਬਾਅਦ ਕੈਦ ਕਰਤਾ। ਹਾਂਜੀ, ਤੇ ਰਾਜਨੀਤੀ ਤੋਂ ਵੀ ਕਹਿੰਦੇ ਦੂਰ ਕਰ ਹਾਂਜੀ, ਰਾਜਨੀਤੀ ਤੋਂ ਦੂਰ ਇਸ ਤਰ੍ਹਾਂ ਹੀ ਹੋਇਆ ਕਿ ਸ਼ਾਹਜਹਾਂ ਨੇ ਕੀ ਹੈ ਉਹਨਾਂ ਦੇ ਆਪਣੀ ਸਗੇ ਭਾਈ ਨੇ ਉਹਨਾਂ ਨੂੰ ਕੈਦ ਕਰਤਾ ਤੇ ਸ਼ਾਹਜਹਾਂ ਨੂੰ ਬਾਦਸ਼ਾਹ ਬਣਨ 'ਚ ਮਦਦ ਕੀਤੀ। ਉਸ ਤੋਂ ਬਾਅਦ ਕੀ ਹੈ ਸ਼ਾਹਜਹਾਂ ਬਾਦਸ਼ਾਹ ਬਣ ਗਏ ਤੇ ਜਦੋਂ ਆਸਫ ਜਹਾਂ ਦਾ ਇੰਤਕਾਲ ਹੋਇਆ ਉਹਨਾਂ ਨੂੰ ਉੱਥੇ ਦਫਨ ਕਰਤਾ। ਤੇ ਜਦੋਂ ਬਾਦਸ਼ਾਹ ਬਣ ਗਏ ਤਾਂ ਉਹਨਾਂ ਨੇ ਨੂਰ ਜਹਾਂ ਨੂੰ ਆਜ਼ਾਦ ਕਰਤਾ। ਹੁਣ ਇੱਕ ਸਵਾਲ ਇਹ ਵੀ ਬਣਦਾ ਹੈ ਕਿ ਅਗਰ ਉਹਨਾਂ ਨੂੰ ਕੈਦ ਕਰਤਾ ਸੀ ਤੇ ਇਹਨਾਂ ਨੇ ਮਕਬਰਾ ਕਿਸ ਤਰ੍ਹਾਂ ਬਣਾਇਆ ਆਪਣਾ? ਮਕਬਰਾ ਕਹਿੰਦੇ ਪਹਿਲੇ ਬਣਾ ਲਿਆ ਸੀ। ਹਾਂਜੀ, ਪਰ ਗੱਲ ਇਹ ਵੀ ਹੈਗੀ ਕਿ ਅਗਰ ਉਹ ਕੈਦ ਹੋ ਗਏ ਸੀ ਤੇ ਮਕਬਰਾ ਕਿਸ ਤਰ੍ਹਾਂ ਬਣਾਇਆ? ਬੇਸਿਕਲੀ ਜੋ ਸ਼ਾਹਜਹਾਂ ਬਾਦਸ਼ਾਹ ਬਣ ਗਏ ਉਹਨਾਂ ਨੇ ਉਹਨਾਂ ਨੂੰ ਐਨੂਅਲੀ ਸਟਿਪੈਂਡ ਲਾ ਛੱਡਿਆ। ਅੱਛਾ। ਤੇ ਤਕਰੀਬਨ ਕੁਛ ਕਹਿੰਦੇ ਨੇ ਕੋਈ 1 ਲੱਖ ਰੁਪਇਆ ਉਸ ਟਾਈਮ ਸਾਲਾਨਾ ਉਹਨਾਂ ਦਾ ਐਨੂਅਲ ਸਟਿਪੈਂਡ ਲਾਇਆ। ਤੇ ਉਸ ਪੈਸਿਆਂ ਨਾਲ ਸਭ ਤੋਂ ਪਹਿਲੇ ਉਹਨਾਂ ਨੇ ਆਪਣਾ ਮਕਬਰਾ ਆਪਣਾ ਨਹੀਂ, ਉਹਨਾਂ ਨੇ ਪਹਿਲੇ ਆਪਣੇ ਵਾਲਿਦ ਦਾ ਮਕਬਰਾ ਬਣਾਇਆ, ਮਿਰਜ਼ਾ ਗਿਆਸ ਬੇਗ ਦਾ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਮਕਬਰਾ ਬਣਵਾਇਆ ਤੇ ਸ਼ਾਹਜਹਾਂ ਨੇ ਹੀ ਆਸਫ ਜਹਾਂ ਦਾ ਮਕਬਰਾ ਸਿਮੈਟਰੀ ਦੇ ਜਹਾਂਗੀਰ ਦੇ ਬਿਲਕੁਲ ਸਾਹਮਣੇ ਸਿਮੈਟਰੀ 'ਚ ਬਣਵਾਇਆ। ਇਸ ਵਜ੍ਹਾ ਤੋਂ ਉਹਨਾਂ ਦਾ ਮਕਬਰਾ ਪਹਿਲੇ ਬਣਿਆ ਜਹਾਂਗੀਰ ਦੇ ਕੋਲ ਹੈਗੇ, ਉਹਦੀ ਵਜ੍ਹਾ ਹੈਗੀ ਹੈ ਸ਼ਾਹਜਹਾਂ। ਤੇ ਫਿਰ ਇਹ ਜਗ੍ਹਾ ਬਚਦੀ ਸੀ ਕਿਉਂਕਿ ਉਹਨਾਂ ਨੇ 4 ਬਾਗ ਵਾਲਾ ਇੱਕ ਕਨਸੈਪਟ ਵੀ ਆਪਣਾ ਕਾਇਮ ਰੱਖਣਾ ਸੀ ਤੇ ਇਹ ਜਗ੍ਹਾ ਸੂਟੇਬਲ ਬਣਦੀ ਸੀ ਤੇ ਇਸ ਵਜ੍ਹਾ ਉਹਨਾਂ ਨੇ ਆਪਣਾ ਮਕਬਰਾ ਇੱਥੇ ਬਣਾਇਆ। ਅੱਛਾ ਵੀਰ ਜੀ, ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀ ਹਿਸਟੋਰੀਕਲ ਬਿਲਡਿੰਗ ਜਿਵੇਂ ਕਿ ਮਕਬਰਾ ਜਹਾਂਗੀਰ ਹੋ ਗਿਆ, ਸ਼ਾਲਾਮਾਰ ਗਾਰਡਨ ਹੋ ਗਿਆ, ਉਸ ਤੋਂ ਇਲਾਵਾ ਸ਼ਾਹੀ ਕਿਲਾ ਹੋ ਗਿਆ, ਇਹਨਾਂ ਨੂੰ ਯੂਨੈਸਕੋ ਹੈਰੀਟੇਜ ਸਾਈਟ ਦੇ ਵਿੱਚ ਗਿਣਿਆ ਜਾਂਦਾ ਹੈ। ਤੇ ਕੀ ਇਸ ਮਕਬਰੇ ਦੀ ਵੀ ਇੰਨੀ ਅਹਿਮੀਅਤ ਹੈ ਕਿ ਇਹਨੂੰ ਯੂਨੈਸਕੋ ਹੈਰੀਟੇਜ ਸਾਈਟ 'ਚ ਗਿਣਿਆ? ਅੱਛਾ, ਬੇਸਿਕਲੀ ਸਰਦਾਰ ਜੀ ਇਹ ਹੈਰੀਟੇਜ ਸਾਈਟ ਤੇ ਹੈਗੀ ਹੈ ਪਰ ਇਹ ਯੂਨੈਸਕੋ ਦੀ ਟੈਂਟੇਟਿਵ ਲਿਸਟ 'ਚ ਵੀ ਨਹੀਂ ਹੈਗੀ। ਅੱਛਾ। ਉਸ ਦੀ ਵਜ੍ਹਾ ਹੈ ਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਇਹਦੀ ਕਿ ਬਾਉਂਡਰੀ ਵਾਲ ਤੱਕ ਡਿਮੋਲਿਸ਼ ਹੋ ਗਈ ਸੀ, ਠੀਕ ਹੈ। ਬਾਉਂਡਰੀ ਵਾਲ ਵੀ ਸਾਰਾ ਦੁਬਾਰਾ ਰੈਨੋਵੇਟ ਕੀਤੀ ਗਈ, ਰਿਸਟੋਰ ਨਹੀਂ ਕੀਤੀ ਗਈ, ਰੈਨੋਵੇਟ ਕੀਤੀ ਗਈ। ਤੇ ਇਹਦਾ ਜਿਹੜਾ ਤੇ ਕੀਮਤੀ ਪੱਥਰ ਜਿਹੜਾ ਲੱਗਾ ਸੀ ਰੈੱਡ ਸੈਂਡਸਟੋਨ ਉਹ ਵੀ ਦੁਬਾਰਾ ਸਾਰਾ ਰਿਪਲੇਸ ਕੀਤਾ ਗਿਆ ਤੇ ਵਾਈਟ ਮਾਰਬਲ ਵੀ ਜਿਹੜਾ ਇਨਲੇ ਕੀਤਾ ਜਿਹਨੂੰ ਅਸੀਂ ਪੈਟਰੀਆ ਡਿਊਰੀਆ ਦੇ ਨਾਮ ਤੋਂ ਜਾਣਦੇ ਆ, ਉਹ ਦੁਬਾਰਾ ਸਾਰਾ ਜ਼ੀਰੋ ਤੋਂ ਕੰਮ ਸਟਾਰਟ ਹੋਇਆ ਆਊਟਰ ਸਾਈਡ ਤੇ। ਇਨਰ ਸਾਈਡ ਦੀ ਬੇਸ ਤੇ ਹੈਗੀ ਸੀ ਪਰ ਆਊਟਰ ਸਾਈਡ ਤੇ ਦੁਬਾਰਾ ਸਾਰੇ ਤੋਂ ਕੰਮ ਕੀਤਾ ਗਿਆ, ਜਿਸ ਵਜ੍ਹਾ ਤੋਂ ਇਹ ਟੈਂਟੇਟਿਵ ਲਿਸਟ 'ਚ ਵੀ ਨਹੀਂ ਹੈਗਾ। ਅੱਛਾ, ਇੱਕ ਗੱਲ ਮੈਨੂੰ ਇੱਥੇ ਥੋੜਾ ਜਿਹਾ ਪੁਆਇੰਟ ਕਲੀਅਰ ਕਰਦੇ ਚਲੋ ਕਿ ਜਿੰਨੀਆਂ ਵੀ ਹੁਣ ਤੱਕ ਬਿਲਡਿੰਗ ਨੂੰ ਯੂਨੈਸਕੋ ਸਾਈਟ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਹੈ ਉਹਦੇ ਵਿੱਚ ਹਮੇਸ਼ਾ ਇਹ ਪੱਖ ਨੂੰ ਦੇਖਿਆ ਜਾਂਦਾ ਹੈ ਕਿ ਉਹ ਆਪਣੀ ਕਿੰਨੀ ਕੁ ਓਰੀਜਨਲ ਹਾਲਤ ਦੇ ਵਿੱਚ ਮੌਜੂਦ ਹੈ। ਬੇਸਿਕਲੀ ਇਹ ਚੀਜ਼ ਜ਼ਰੂਰ ਵੇਖੀ ਜਾਂਦੀ ਹੈ। ਉਸ ਤੋਂ ਇਲਾਵਾ ਉਹਦੀ ਸਰਾਊਂਡਿੰਗ ਏਰੀਆ ਵੇਖਿਆ ਜਾਂਦਾ ਹੈ ਕਿ ਅੰਦਰ ਸਰਾਊਂਡਿੰਗ ਰੈਜ਼ੀਡੈਂਸ ਕਿੰਨੀ ਹੈਗੀ ਹੈ। ਤੇ ਤੁਹਾਨੂੰ ਜਿਸ ਤਰ੍ਹਾਂ ਜਹਾਂਗੀਰ ਦੇ ਸਰਾਊਂਡਿੰਗ ਰੈਜ਼ੀਡੈਂਸ ਹੈਗੀ ਤੇ ਉਹ ਟੈਂਟੇਟਿਵ ਲਿਸਟ 'ਚ ਹੈਗਾ ਤੇ ਗੌਰਮੈਂਟ ਉਹਨੂੰ ਰਿਮੂਵ ਕਰਨ ਲੱਗੀ ਹੈ ਤੇ ਉਹ ਕਨਫਰਮ ਲਿਸਟ 'ਚ ਆ ਜਾਏਗੀ ਹੁਣ। ਅੱਛਾ ਵੀਰ ਜੀ, ਤੁਸੀਂ ਗੱਲ ਕੀਤੀ ਕਿ ਨੂਰ ਜਹਾਂ ਦੀ ਬੇਟੀ ਜਿਹੜੀ ਲਾਡਲੀ ਬੇਗਮ ਸੀ ਉਹਨਾਂ ਦਾ ਵਿਆਹ ਜਹਾਂਗੀਰ ਦੇ ਬੇਟੇ ਨਾਲ ਹੋਇਆ, ਹਾਲਾਂਕਿ ਇਹ ਤਾਂ ਦੋਨੋਂ ਹਸਬੈਂਡ ਵਾਈਫ ਨਹੀਂ ਸੀ ਨੂਰ ਜਹਾਂ ਤੇ ਜਹਾਂਗੀਰ, ਤੇ ਫਿਰ ਇਹਨਾਂ ਦਾ ਕਿਵੇਂ ਵਿਆਹ ਹੋ ਸਕਦਾ? ਅੱਛਾ, ਬੇਸਿਕਲੀ ਜਿਹੜਾ ਹੈਗਾ ਨਾ ਤੁਹਾਡੀ ਗੱਲ ਬਹੁਤ ਇੰਟਰਸਟਿੰਗ ਹੈਗੀ ਹੈ। ਇੱਕ ਬੰਦਾ ਸੁਣਨ 'ਚ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਕੀ ਭੈਣ ਭਰਾ ਦਾ ਵਿਆਹ ਕਰਤਾ ਉਹਨਾਂ ਨੇ। ਤੇ ਬੇਸਿਕਲੀ ਉਹਨਾਂ ਦਾ ਵਿਆਹ ਇਸ ਤਰ੍ਹਾਂ ਹੋਇਆ ਕਿ ਜਹਾਂਗੀਰ ਦੇ ਵਿੱਚੋਂ ਨੂਰ ਜਹਾਂ ਦੀ ਕੋਈ ਔਲਾਦ ਨਹੀਂ ਸੀ। ਅੱਛਾ, ਠੀਕ ਹੈ। ਤੇ ਜਿਹੜੀ ਲਾਡਲੀ ਬੇਗਮ ਹੈਗੇ ਸੀ ਉਹ ਹੈਗੇ ਸੀ ਸ਼ੇਰ ਅਫਗਨ ਤੋਂ, ਤੇ ਜਿਹੜੇ ਸ਼ਹਿਰਯਾਰ ਹੈਗੇ ਸੀ ਉਹ ਦੂਸਰੀ ਵਾਲਦਾ 'ਚੋਂ ਸੀ। ਅੱਛਾ। ਤੇ ਉਸ ਤਰ੍ਹਾਂ ਰਜ਼ਾਈ ਮਾਂ ਹੈਗੇ ਸੀ ਇਹਨਾਂ ਦੀ ਤੇ ਉਹਨਾਂ ਦੀ ਸ਼ਾਦੀ ਜਾਇਜ਼ ਹੈਗੀ ਇਸਲਾਮ ਦੇ ਅਕੋਰਡਿੰਗ, ਜੇ ਕਿ ਉਹਨਾਂ ਦੀ ਸ਼ਾਦੀ ਜਾਇਜ਼ ਹੈਗੀ, ਇਸ ਤਰ੍ਹਾਂ ਉਹਨਾਂ ਦਾ ਸ਼ਾਦੀ ਹੋਈ। ਠੀਕ ਹੈ। ਅੱਛਾ, ਤੇ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਤੇ ਜਿਵੇਂ ਕਿ ਨੂਰ ਜਹਾਂ ਇੱਕ ਪਾਵਰ ਦੇ ਵਿੱਚ ਰਹੇ ਆਪਣੇ ਦੌਰ ਦੇ ਵਿੱਚ ਨਾ, ਉਹਨਾਂ ਦੇ ਕੋਲ ਕਾਫੀ ਇਖਤਿਆਰਾਤ ਸਨ ਜਿਹੜੇ ਸਲਤਨਤ ਦੇ ਯੂਜ਼ ਕਰਦੇ ਸਨ, ਕਿ ਲਾਡਲੀ ਬੇਗਮ ਨੂੰ ਉਹ ਚੀਜ਼ਾਂ ਟਰਾਂਸਫਰ ਨਹੀਂ ਹੋਈਆਂ? ਬੇਸਿਕਲੀ ਜਦੋਂ ਜਹਾਂਗੀਰ ਤੋਂ ਬਾਅਦ ਨੂਰ ਜਹਾਂ ਨੇ ਚਾਹਿਆ ਕਿ ਉਹਨਾਂ ਦੇ ਦਮਾਦ ਬਾਦਸ਼ਾਹ ਬਣਨ, ਕਿਉਂਕਿ ਲੇਡੀਜ਼ ਤੇ ਪਾਵਰ 'ਚ ਨਹੀਂ ਆ ਸਕਦੀ ਸੀ, ਤੇ ਉਹਨਾਂ ਨੇ ਚਾਹਿਆ ਕਿ ਉਹਨਾਂ ਦੇ ਦਮਾਦ ਬਾਦਸ਼ਾਹ ਬਣਨ ਤੇ ਫਸਟ ਚੋਇਸ ਵੀ ਉਹੀ ਸੀ। ਤੇ ਜਿਸ ਤਰ੍ਹਾਂ ਦੱਸਿਆ ਨੂਰ ਜਹਾਂ ਨੂੰ ਕੈਦ ਕਰਤਾ। ਤੇ ਸ਼ਹਿਰਯਾਰ ਦਾ ਕੀ ਹੋਇਆ? ਸ਼ਹਿਰਯਾਰ ਦਾ ਇਹ ਹੋਇਆ ਕਿ ਜੀ ਆਸਫ ਜਹਾਂ
ਇਹਨਾਂ ਦੇ ਸਗੇ ਬਾਈ ਜਿਹੜੇ ਉਹਨਾਂ ਦੇ ਮਾਮੂ ਵੀ ਲੱਗੇ, ਉਹਨਾਂ ਨੇ ਸ਼ਹਿਰਯਾਰ ਨੂੰ ਅੰਧਾ ਕਰਤਾ। ਮਾਮੂ ਨੇ ਸ਼ਹਿਰੀਆਰ ਨੂੰ, ਉਹਨਾਂ ਦਾ ਕੀ ਇਹਦੇ 'ਚ ਇੰਟਰਸਟ? ਬੇਸਿਕਲੀ ਉਹ ਤੇ ਚਾਹੁੰਦੇ ਸੀ ਸ਼ਾਹਜਹਾਂ ਬਾਦਸ਼ਾਹ ਬਣਨ, ਠੀਕ ਹੈ, ਕਿਉਂਕਿ ਉਹ ਚਾਹੁੰਦੇ ਉਹਨਾਂ ਦੇ ਦਮਾਦ ਬਾਦਸ਼ਾਹ ਬਣਨ, ਤੇ ਉਸ ਰੰਜਿਸ਼ ਦੇ ਵਿੱਚ ਉਹਨਾਂ ਨੇ ਸ਼ਹਿਰਯਾਰ ਨੂੰ ਅੰਧਾ ਕਰਤਾ। ਉਹਨਾਂ ਦੀ ਅੱਖਾਂ 'ਚ ਹੌਟ ਆਇਰਨ ਰੋਡ ਦੇ ਨਾਲ ਤੇ ਉਹਨਾਂ ਦੀ ਅੱਖਾਂ 'ਚ ਲਾ ਦਿੱਤੇ ਗਏ, ਜਾਂ ਉਹਨਾਂ ਦੇ ਜਿਸ ਤਰ੍ਹਾਂ ਵੀ ਕਹਿੰਦੇ ਨੇ ਹੌਟ ਆਇਰਨ ਰੋਡ ਦੇ ਨਾਲ ਉਹਨਾਂ ਨੂੰ ਅੰਧਾ ਕਰ ਦਿੱਤਾ ਗਿਆ। ਤੇ ਫਿਰ ਇੱਕ ਜੰਗ ਦੇ ਦੌਰਾਨ 1629 ਦੇ ਕਹਿੰਦੇ ਨੇ ਕਿ ਉਹਨਾਂ ਨੂੰ ਕਤਲ ਕਰਵਾ ਦਿੱਤਾ ਗਿਆ। ਅੱਛਾ ਵੀਰ ਜੀ, ਆਪਾਂ ਦੇਖਦੇ ਹਾਂ ਕਿ ਮੁਗਲ ਇਰਾ ਦੀ ਜਿੰਨੀਆਂ ਵੀ ਕੰਸਟਰਕਸ਼ਨ ਹੋਈਆਂ ਉਹ ਸਾਰੀਆਂ ਰਾਵੀ ਦੇ ਕੰਢੇ ਤੇ, ਜੇ ਖਾਸ ਕਰਕੇ ਲਾਹੌਰ ਨੂੰ ਅਸੀਂ ਜੇ ਦੇਖੀਏ ਤਾਂ ਰਾਵੀ ਦੇ ਕੰਢੇ ਤੇ ਹੀ ਉਹਨਾਂ ਨੇ ਕਿਉਂ ਚੂਜ਼ ਕੀਤੀਆਂ ਆਪਣੀਆਂ ਇਮਾਰਤਾਂ ਨੂੰ ਕੰਸਟਰਕਟ ਕਰਨਾ? ਅੱਛਾ, ਬੇਸਿਕਲੀ ਅਸੀਂ ਲਾਹੌਰ ਤੋਂ ਇਲਾਵਾ ਓਵਰਆਲ ਵੇਖੀਏ ਪੁਰਾਣੀ ਜਿੰਨੀ ਵੀ ਹਿਸਟੋਰੀਕਲ ਸਾਈਟ ਹੈਗੀਆਂ ਮੁਗਲ ਨੇ ਪੁਰਾਣੇ ਵੀ, ਤੇ ਉਹ ਸਾਰੀ ਬੈਂਕ ਆਫ ਰਿਵਰ ਦਰਿਆ ਦੇ ਕੰਢੇ ਤੇ ਬਣਾਈ ਜਾਂਦੀ। ਇਸ ਦੇ ਪਿੱਛੇ ਨਾ ਤਿੰਨ ਲੌਜਿਕ ਹੈਗੇ ਨੇ, ਤਿੰਨ ਰੀਜ਼ਨ ਹੈਗੇ ਨੇ। ਫਸਟ ਈਜ਼ੀ ਐਕਸੈਸ ਆਫ ਵਾਟਰ, ਪਾਣੀ ਦੀ ਰਸਾਈ। ਦੂਸਰਾ ਹੈ ਸਿਕਿਉਰਿਟੀ, ਕਿ ਇੱਕ ਸਾਈਡ ਗਰਾਊਂਡ ਏਰੀਆ ਆ ਗਿਆ, ਦੂਸਰੀ ਸਾਈਡ ਤੇ ਜਿਹੜਾ ਵਾਟਰ ਆ ਗਿਆ। ਵਾਟਰ ਮਤਲਬ ਕਿ ਅਗਰ ਗਰਾਊਂਡ ਏਰੀਆ ਤੋਂ ਅਟੈਕ ਹੁੰਦਾ ਹੈ ਤਾਂ ਪਾਣੀ ਦੇ ਜ਼ਰੀਏ ਉਹ ਜਿਹੜਾ ਉਹ ਆਪਣਾ ਜਾਨ ਬਚਾ ਕੇ ਭੱਜ ਸਕਦੇ ਨੇ, ਜੋ ਵੀ ਮਾਮਲਾ ਕਰਨ। ਤੇ ਤੀਸਰਾ ਰੀਜ਼ਨ ਹੈ ਕਿ ਉਹਨਾਂ ਦਾ ਮਟੀਰੀਅਲ ਜਿਹੜਾ ਹੈ ਉਹ ਸਪੈਸ਼ਲ ਮਟੀਰੀਅਲ ਇਸਤੇਮਾਲ ਕਰਦੇ, ਜਿਹੜਾ ਚੂਨਾ ਪਾਊਡਰ, ਲਾਈਮਸਟੋਨ ਪਾਊਡਰ, ਜਿਹਨੂੰ ਅਸੀਂ ਲਾਈਮਸਟੋਨ ਪਾਊਡਰ ਕਹਿੰਦੇ ਆ। ਅੰਡੇ ਦੇ ਛਿਲਕੇ, ਅਖਰੋਟ ਦੇ ਛਿਲਕੇ ਤੇ ਹੱਡੀਆਂ ਦਾ ਪਸੀਦਾ। ਬੇਸਿਕਲੀ ਸੀਮਟ ਦਾ ਇਸਤੇਮਾਲ ਨਹੀਂ ਹੈਗਾ ਸੀ। ਤੇ ਲਾਈਮਸਟੋਨ ਪਾਊਡਰ ਤੁਹਾਨੂੰ ਪਤਾ ਖੁਸ਼ਕ ਹੋ ਕੇ ਫਿਰ ਪਾਊਡਰ ਦੀ ਫਾਰਮ 'ਚ ਆਉਣ ਲੱਗ ਜਾਂਦਾ ਹੈ। ਸੀਮਟ ਤੇ ਜੰਮ ਜਾਂਦਾ ਹੈ ਨਾ, ਉਹ ਜੰਮਣ ਤੋਂ ਬਾਅਦ ਫਿਰ ਅਗਰ ਖੁਸ਼ਕ ਹੋ ਕੇ ਤੇ ਬੈਂਕ ਆਫ ਰਿਵਰ ਦੇ ਜਿਹੜਾ ਹੈਗਾ ਨਾ, ਹਵਾ ਦੀ ਨਮੀ ਜ਼ਿਆਦਾ ਹੁੰਦੀ ਹੈ। ਨਮੀ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਉਹ ਜਿਹੜਾ ਬੇਸ ਹੈਗੀ ਉਹ ਨਮ ਰਹਿੰਦੀ ਹੈ, ਤੇ ਸਟਰਕਚਰ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾਂਦਾ ਹੈ। ਤੇ ਹੁਣ ਡਿਮੋਲਿਸ਼ ਵੈਨਿਸ਼ ਕਿਉਂ ਹੋਣ ਲੱਗ ਗਈ ਹੈ, ਉਸ ਦੀ ਰੀਜ਼ਨ ਨੇ ਵੀ, ਉਹਦੀ ਵਜ੍ਹਾ ਵੀ ਆਈ ਹੈਗੀ ਹੈ ਕਿ ਦਰਿਆ ਨੇ ਆਪਣੀ ਡਾਇਰੈਕਸ਼ਨਸ ਬਦਲ ਲਈਆਂ, ਤੇ ਇਸ ਵਜ੍ਹਾ ਤੋਂ ਚੂਨਾ ਦੀ ਜਿਹੜੀ ਪਕੜ ਹੈ ਉਹ ਕੰਮ ਹੋ ਨਹੀਂ ਜਾ ਰਹੀ, ਤੇ ਬਿਲਡਿੰਗ ਜਿਹੜਾ ਹੈ ਬੁਰਨਾ ਬਸੀਦਾ ਹੋਣਾ ਸ਼ੁਰੂ ਹੋ ਗਈ ਹੈ। ਅੱਛਾ ਵੀਰ ਜੀ, ਬਹੁਤ ਵਧੀਆ ਤੁਸੀਂ ਹਿਸਟੋਰੀਕਲ ਇੱਕ ਲੌਜੀਕਲ ਪੁਆਇੰਟ ਦੱਸਿਆ ਕਿ ਦਰਿਆ ਦੇ ਕੰਢੇ ਕਿਉਂ ਹੁੰਦੀਆਂ ਸੀ ਇਮਾਰਤਾਂ। ਅੱਜ ਕੱਲ੍ਹ ਜਿਵੇਂ ਦੇਖ ਖਸਤਾ ਹਾਲ ਹੋ ਰਹੀਆਂ, ਤੇ ਇੱਕ ਬਹੁਤ ਵੱਡੀ ਰੀਜ਼ਨ ਹੈ ਕਿ ਪਾਣੀ ਦਾ ਦੂਰ ਜਾਣਾ, ਦਰਿਆ ਦਾ ਆਪਣਾ ਰੁੱਖ ਬਦਲਣਾ ਇਹਨਾਂ ਦੀ ਇਮਾਰਤਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਪਹੁੰਚਾ ਰਿਹਾ। ਬਹੁਤ ਵਧੀਆ ਵੀਰ ਜੀ, ਤੁਸੀਂ ਸਾਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਹੈ। ਅਸੀਂ ਕਾਫੀ ਕੁਝ ਚੀਜ਼ਾਂ ਸਰਚ ਕਰਕੇ ਵੀ ਆਏ ਸੀ ਜਿਹੜੀਆਂ ਸਾਨੂੰ ਇਹ 'ਤੇ ਪਤਾ ਸੀਗਾ, ਔਰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਸਾਨੂੰ ਤੁਹਾਡੇ ਤੋਂ ਨਵੀਆਂ ਸਿੱਖਣ ਨੂੰ ਮਿਲੀਆਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੀਆਂ ਗੱਲਾਂ ਸ਼ੇਅਰ ਕੀਤੀਆਂ, ਔਰ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਫਰੋਲਿਆ ਜਿਨ੍ਹਾਂ ਬਾਰੇ ਸ਼ਾਇਦ ਆਡੀਅנס ਇੰਨਾ ਜਾਣੂ ਨਹੀਂ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ, ਬਹੁਤ ਬਹੁਤ ਥੈਂਕ ਯੂ ਸੋ ਮਚ। ਹਾਂਜੀ ਦਰਸ਼ਕੋ, ਅੱਜ ਤੁਸੀਂ ਮੇਰੇ ਨਾਲ ਸੈਰ ਕੀਤੀ ਮਕਬਰਾ ਨੂਰ ਜਹਾਂ ਦੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਦੇਖਦੇ ਰਹੋ ਸਾਡਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਚੌਪਾਲ TV ਦੇ ਸਹਿਯੋਗ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।